ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ। ਇਹਨਾਂ ਦਾ ਨੰਬਰ 408-272-2500 ਦੇ ਉੱਤੇ। ਇਸ ਟਾਈਮ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਜ਼ ਰੀਨਿਊਵਲਸ ਦਾ ਅਤੇ ਓਪਨ ਅਨਰੋਲਮੈਂਟ ਦਾ ਸਮਾਂ ਚੱਲ ਰਿਹਾ ਆ। 15 ਦਸੰਬਰ ਜਿਹੜੀ ਅਖੀਰਲੀ ਤਰੀਕ ਹੈਗੀ ਆ। ਉਸ ਤੋਂ ਪਹਿਲਾਂ ਆਪਣੀ ਹੈਲਥ ਇੰਸ਼ੋਰੈਂਸ ਦਾ ਕੰਮ ਜਿਹੜਾ ਜੀ ਉਹ ਜ਼ਰੂਰ ਤੁਸੀਂ ਕਰਵਾ ਲਓ। ਉਸ ਦੇ ਬਾਰੇ ਵੀ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰੂ ਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਿਮਾਚਲ ਵਿੱਚ ਵੋਟਾਂ ਪਈਆਂ, ਨਤੀਜਾ ਆਏਗਾ ਹੁਣ ਅਗਲੇ ਮਹੀਨੇ। ਇੰਤਜ਼ਾਰ ਕਰਨਾ ਪੈਣਾ ਇਹਨਾਂ ਨੂੰ ਵੀ, ਜਿਵੇਂ ਪੰਜਾਬ ਵਾਲਿਆਂ ਨੂੰ ਕਰਨਾ ਪਿਆ ਸੀ। ਪੰਜਾਬ ਵਾਲਿਆਂ ਨੇ ਵੀ 1.5 ਮਹੀਨਾ ਬਹੁਤ ਔਖਾ ਲੰਘਾਇਆ ਸੀ ਜੀ, ਤੇ ਇਹਨਾਂ ਨੂੰ ਵੀ ਲਗਭਗ ਇਹਨਾਂ ਕੋਈ ਸਮਾਂ ਇੰਤਜ਼ਾਰ ਕਰਨਾ ਪੈਣਾ। ਦਰਅਸਲ ਕਿਉਂਕਿ ਗੁਜਰਾਤ ਦੀਆਂ ਚੋਣਾਂ ਵੀ ਹੋਣੀਆਂ ਨੇ, ਇਹ ਨਤੀਜਾ ਇੱਕੋ ਦਿਨ ਆਉਣਾ 18 ਦਸੰਬਰ ਨੂੰ। ਸੋ ਉਹਨਾਂ ਦੀ ਜਿਹੜੀ ਵੋਟਿੰਗ ਆ ਉਹ ਹੈਗੀ ਹੈਗਾ 9 ਤੇ 14 ਦਸੰਬਰ ਨੂੰ। ਸੋ ਇਹਨਾਂ ਲਈ ਇੰਤਜ਼ਾਰ ਹੀ ਬਚਦਾ, ਇੰਤਜ਼ਾਰ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਦਾ। ਪਰ ਉਦਾਂ ਇਹਨਾਂ ਦੀ ਜਿਹੜੀ ਵੋਟਿੰਗ ਆ ਉਹ ਅੱਜ ਸਿਰੇ ਚੜ ਗਈ ਆ। ਰਿਕਾਰਡ ਤੋੜ ਵੋਟਿੰਗ ਹੋਈ ਆ। ਉਸ ਰਿਕਾਰਡ ਤੋੜ ਵੋਟਿੰਗ ਤੋਂ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਉਹ ਖੁਸ਼ੀ ਦੇ ਵਿੱਚ ਨੱਚਦੇ ਫਿਰਦੇ, ਕਹਿੰਦੇ ਕਿ ਸਾਡੀ ਸਰਕਾਰ ਤੇ ਬਣ ਗਈ। ਸਮਝੋ ਜਿਹੜਾ ਇਹਨਾਂ ਦਾ ਚੀਫ ਮਿਨਿਸਟਰ ਦਾ ਦਾਅਵੇਦਾਰ ਹੈ ਪ੍ਰੇਮ ਕੁਮਾਰ ਧੂਮਲ, ਉਹ ਕਹਿੰਦਾ ਕਿ ਪਹਿਲਾਂ ਤੇ ਸਾਨੂੰ ਥੋੜੀ ਜਿਹੀ ਉਮੀਦ ਸੀਗੀ ਕਿ 40 ਤੱਕ ਹੀ ਜਾਵਾਂਗੇ, ਪਰ ਹੁਣ ਲੱਗਦਾ ਕਿ 50 ਮਾਰ ਜਾਵਾਂਗੇ ਜਿਸ ਤਰੀਕੇ ਨਾਲ ਵੋਟਿੰਗ ਹੋਈ ਆ। ਕਿਉਂਕਿ ਵੋਟਿੰਗ ਬੜੀ ਜ਼ਬਰਦਸਤ ਹੋਈ ਹੈ, 74% ਵੋਟਿੰਗ ਹੋਈ ਆ, ਜਿਹੜੀ ਕਿ ਆਮ ਤੌਰ ਤੇ ਨਹੀਂ ਹੁੰਦੀ। ਔਰ ਖਾਸ ਤੌਰ ਤੇ ਕਿਸੇ ਪਹਾੜੀ ਰਾਜ ਦੇ ਵਿੱਚ ਇਹ ਬਹੁਤ ਵੱਡੀ ਵੋਟਿੰਗ ਹੈ, ਬਹੁਤ ਵੱਡੀ ਵੋਟਿੰਗ ਪਰਸੈਂਟੇਜ ਹੈ। ਦੂਜੇ ਪਾਸੇ ਜੇ ਆਪਾਂ ਇਸ ਵੋਟਿੰਗ ਦੇ ਵਿੱਚ ਦੇਖੀਏ ਕੌਣ ਭਾਰਾ ਕੌਣ ਹੌਲਾ, ਉਹ ਤੇ ਦੇਖੋ ਹੁਣ ਜ਼ਾਹਰ ਜੀ ਗੱਲ ਆ ਕਿ ਜਿਸ ਤਰੀਕੇ ਨਾਲ ਉੱਥੇ ਵੀਰਭੱਦਰ ਸਿੰਘ ਇਕੱਲਾ ਪੈ ਗਿਆ। ਰਾਜਾ ਵੈਸੇ ਜਿੱਦਾਂ ਇੱਥੇ ਕੈਪਟਨ ਅਮਰਿੰਦਰ ਸਿੰਘ, ਵੈਸੇ ਦੋਨੇ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਆ, ਤਾਂ ਉਹ ਜਿੱਦਾਂ ਇਕੱਲਾ ਛੱਡ ਦਿੱਤਾ ਗਿਆ। ਉਹਦੇ ਹਾਲਤ ਇੱਥੋਂ ਤੱਕ ਕਿ ਉਹਨੂੰ ਚੌਪਰ ਵੀ ਮੁਹੱਈਆ ਨਹੀਂ ਕਰਵਾਏ ਗਏ। ਜਿਹੜੇ ਸਟਾਰ ਪ੍ਰਚਾਰਕ ਸੀਗੇ ਕਾਂਗਰਸ ਦੇ, ਉਹ ਵੀ ਉੱਥੇ ਗੈਰ ਹਾਜ਼ਰ ਰਹੇ। ਉੱਥੋਂ ਲੱਗਦਾ ਇਹ ਸੀਗਾ ਕਿ ਕਾਂਗਰਸ ਨੇ ਸ਼ਾਇਦ ਵੀਰਭੱਦਰ ਨੂੰ ਉਹਦੇ ਹਾਲਾਤ ਤੇ ਛੱਡ ਦਿੱਤਾ ਕਿ ਭਾਈ ਤੂੰ ਇੱਥੇ ਬਹੁਤ ਲੰਮਾ ਸਮਾਂ ਰਾਜ ਕੀਤਾ, ਹੁਣ ਤੂੰ ਹੀ ਉਸ ਰਾਜ ਦੀ ਖੱਟੀ ਖਾ। ਦੂਜੇ ਪਾਸੇ ਉਹਨਾਂ ਦਾ ਸਾਰਾ ਫੋਕਸ ਹੈ ਜਿਹੜਾ ਤੁਸੀਂ ਕੱਲ ਵੀ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਇੱਥੇ ਸੀਗਾ, ਪਰ ਜਿਹੜੇ ਦੂਜੇ ਉਹਨਾਂ ਦੇ ਸਟਾਰ ਪ੍ਰਚਾਰਕ ਸੀ ਉਹ ਸਾਰੇ ਕੱਲ ਵੀ ਜਿਹੜੇ ਸੀ ਉਹ ਗੁਜਰਾਤ 'ਚ ਬੈਠੇ ਸੀਗੇ। ਮਨਮੋਹਨ ਸਿੰਘ ਤੋਂ ਇਲਾਵਾ ਰਾਹੁਲ ਗਾਂਧੀ, ਇਹ ਸਾਰੇ ਸਰੀਕੇ ਦੇ ਜਿਹੜੇ ਸਟਾਰ ਕੰਪੇਨਰ ਸੀਗੇ ਇਹਨਾਂ ਦੇ, ਉਹ ਉੱਥੇ ਹੀ ਰਹੇ ਆ। ਇੱਥੇ ਜੇ ਕੋਈ ਆਉਂਦਾ ਵੀ ਸੀ ਤੇ ਮੰਨ ਲਓ ਕਿ 2-4 ਮਿੰਟ ਬੋਲ ਕੇ ਤੇ ਬਸ ਜਿੱਦਾਂ ਫਾਰਮੈਲਿਟੀ ਜੀ ਪੂਰੀ ਕਰਦਾ, ਤਾਂ ਉਹ ਤੋਂ ਜਾਪਦਾ ਹੈ ਕਿ ਕਾਂਗਰਸ ਨੂੰ ਸ਼ਾਇਦ ਅਗਾਊਂ ਹੀ ਇਸ ਨਤੀਜੇ ਦਾ ਪਤਾ ਹੈ ਕਿ ਨਤੀਜਾ ਕੀ ਆਉਣਾ ਜੀ। ਇਸ ਕਰਕੇ ਉਹਨਾਂ ਦੀ ਸਾਰੀ ਸ਼ਕਤੀ ਜਿਹੜੀ ਆ ਉਹ ਗੁਜਰਾਤ 'ਚ ਲੱਗੀ ਆ ਕਿ ਜੇ ਇੱਥੇ ਝਟਕਾ ਦੇ ਦਈਏ ਤੇ ਫੇਰ ਕੰਮ ਸੂਤ ਆ ਜਾਊਗਾ। ਫਿਰ ਜੇ ਹਿਮਾਚਲ ਹੱਥ 'ਚੋਂ ਨਿਕਲਦਾ ਵੀ ਆ ਤੇ ਜੇ ਗੁਜਰਾਤ ਦੇ ਵਿੱਚ ਇਹਨਾਂ ਦੀ ਅਸੀਂ ਗੁੱਡ ਨਹੀਂ ਲਵਾ ਦਿੰਦੇ ਹਾਂ ਤੇ ਫਿਰ ਅਸੀਂ ਵਾਧੇ 'ਚ ਹੀ ਵਾਧੇ 'ਚ ਆ। ਹੁਣ ਦੂਜੇ ਪਾਸੇ ਜਿਹੜੀ ਇੱਥੇ ਵੋਟਿੰਗ ਹੋਈ ਆ, ਇਸ ਵੋਟਿੰਗ 'ਚੋਂ ਪੰਜਾਬੀਆਂ ਨੂੰ ਥੋੜਾ ਜਿਹਾ ਇੱਕ ਹੋਰ ਸਬਕ ਲੈਣਾ ਚਾਹੀਦਾ। ਦੇਖੋ ਉੱਥੇ ਬੜੀ ਕਾਂਟੇ ਦੀ ਟੱਕਰ ਹੋ ਰਹੀ ਹੈ ਨਾ ਐਤਕੀ ਹਿਮਾਚਲ 'ਚ। ਭਾਰਤੀ ਜਨਤਾ ਪਾਰਟੀ ਬਹੁਤ ਜ਼ੋਰ ਲਾਉਂਦੀ ਪਈ ਆ, ਉਹ ਕੇਂਦਰ ਦੇ ਵਿੱਚ ਸੱਤਾ ਨਸ਼ੀਨ ਆ। ਦੇਖੋ ਉੱਥੇ ਕੋਈ ਝਗੜਾ ਨਹੀਂ ਹੋਇਆ। ਅੱਜ ਵੀ ਮੈਂ ਬਹੁਤ ਸਾਰੀਆਂ ਨਿਊਜ਼ ਪੋਰਟਲ ਖੰਗਾਲੀਆਂ ਕਿ ਕਿਤੋਂ ਹਿਮਾਚਲ ਦੇ ਕੋਈ ਝਗੜੇ ਦੀ ਖਬਰ ਮਿਲੇ, ਇੱਕ ਵੀ ਮੈਨੂੰ ਖਬਰ ਨਹੀਂ ਮਿਲੀ। ਮਾਫ਼ ਕਰਨਾ ਕੋਈ ਹੋਵੇ ਪਰ ਮੇਰੀ ਨਜ਼ਰ ਹੀ ਨਹੀਂ ਪਈ। ਇੱਕ ਕਮਾਲ ਦਾ ਫੈਕਟਰ ਹੈ, ਕਮਾਲ ਦਾ ਫੈਕਟ ਆ। ਹੁਣ ਦੂਜੀ ਚੀਜ਼ ਦੇਖੋ ਕਿ ਉਹਨਾਂ ਦਾ ਜਿਹੜਾ ਉੱਥੇ ਕੰਪੇਨ ਹੋਇਆ ਉਹਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਆਈ, ਕੋਈ ਗੜਬੜੀ ਵਾਲੀ ਖਬਰ ਨਹੀਂ। ਹਾਂ ਕੁਛ ਇਲਾਕਿਆਂ 'ਚੋਂ ਨਸ਼ੇ ਦੀ ਖਬਰ ਆਈ ਜ਼ਰੂਰ ਕਿ ਨਸ਼ਾ ਫੜਿਆ ਗਿਆ, ਨਕਦੀ ਫੜੀ ਗਈ, ਉਹ ਆਮ ਤੌਰ ਤੇ ਸਾਡੇ ਭਾਰਤ ਦੇ ਵਿੱਚ ਚੱਲਦਾ। ਪਰ ਜੋ ਸਾਡੇ ਇੱਥੇ ਪੰਜਾਬ ਦੇ ਵਿੱਚ ਹੁੰਦਾ, ਉਹਨੇ ਕੁੱਟਤਾ, ਉਹਨੇ ਸਿਰ ਪਾੜਤਾ, ਉਹਨੂੰ ਗੋਲੀ ਮਾਰ ਦਿੱਤੀ, ਉਹ ਉੱਥੇ ਬਿਲਕੁਲ ਨਹੀਂ ਵੇਖਣ ਨੂੰ ਮਿਲਿਆ। ਸੋ ਇਹ ਪੰਜਾਬੀਆਂ ਨੂੰ ਘੱਟੋ ਘੱਟ ਦੇਖਣਾ ਚਾਹੀਦਾ। ਦੂਸਰਾ ਰੰਗ ਉਹਨਾਂ ਦੀਆਂ ਚੋਣਾਂ 'ਚ ਇੱਕ ਅੱਜ ਹੋਰ ਵੇਖਣ ਨੂੰ ਮਿਲਿਆ।
ਕਿਉਂਕਿ ਇੱਥੇ ਬਹੁਤ ਪੁਰਾਣੇ ਇੱਕ ਬਜ਼ੁਰਗ ਨੇ ਜਿਨ੍ਹਾਂ ਨੇ ਦੱਸਦੇ ਆ ਕਿ ਇੰਡੀਆ ਜਦੋਂ ਆਜ਼ਾਦ ਹੋਇਆ ਉਸ ਤੋਂ ਬਾਅਦ ਜਿਹੜੀ ਪਹਿਲੀ ਵੋਟਿੰਗ ਹੋਈ ਸੀ ਉਸ ਵੋਟਿੰਗ 'ਚ ਵੀ ਵੋਟ ਕੀਤੀ ਹੋਈ। ਉਹਨਾਂ ਦਾ ਨਾਮ ਆ ਸ਼ਿਆਮ ਸਰਨ ਨੇਗੀ, ਜਿਨ੍ਹਾਂ ਨੇ ਯਾਨੀ ਪਹਿਲੀ ਚੋਣ 'ਚ ਵੀ ਵੋਟ ਪਾਈ ਸੀ, ਉਹਨਾਂ ਨੇ ਅੱਜ ਵੀ ਵੋਟ ਪਾਈ ਆ। ਔਰ ਉਹਨਾਂ ਦੀ ਉਮਰ ਮੇਰੇ ਖਿਆਲ ਦੇ ਨਾਲ 100 ਦੇ ਕਰੀਬ ਹੈ ਜਾਂ 100 ਤੋਂ ਉੱਤੇ ਟੱਪ ਗਏ ਆ। ਯਾਨੀ ਜਿਹੜੇ ਪਹਿਲੇ ਵੋਟਰ ਸਨ ਉਹਨਾਂ ਨੇ ਇਸ ਵਾਰੀ ਵੀ ਵੋਟ ਪਾਈ ਆ। ਸੋ ਜ਼ਬਰਦਸਤ ਉੱਥੇ ਉਤਸ਼ਾਹ ਹੈ ਵੋਟਰਾਂ ਦੇ ਵਿੱਚ। ਨਤੀਜਾ ਦੇਖੋ ਕੀ ਨਿਕਲੇਗਾ, ਪਰ ਮੇਰੇ ਖਿਆਲ ਦੇ ਨਾਲ ਨਤੀਜਾ ਜੋ ਇਸ ਚੋਣ ਦਾ ਮੈਨੂੰ ਸਭ ਤੋਂ ਪੋਜ਼ਿਟਿਵ ਲੱਗਿਆ ਉਹ ਇਹ ਆ ਕਿ ਬਹੁਤ ਅਮਨ ਅਮਾਨ ਨਾਲ ਉੱਥੇ ਵੋਟਿੰਗ ਨੇਪਰੇ ਚੜੀ ਹੈ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਪ੍ਰਦੂਸ਼ਣ ਦੀ ਮਾਰ। ਕੇਜਰੀਵਾਲ ਸਰਕਾਰ ਨੇ ਫੇਰ ਲਿਆਂਦਾ ਆਡ ਈਵਨ ਵਾਲਾ ਫਾਰਮੂਲਾ। ਦੇਖੋ ਅਰਵਿੰਦ ਕੇਜਰੀਵਾਲ ਕਸੂਤਾ ਫਸ ਗਿਆ। ਇਧਰੋਂ ਸੁਖਪਾਲ ਖਹਿਰੇ ਦੀ ਇੱਕ ਵੀਡੀਓ ਨੇ ਇਹਨੂੰ ਬਹੁਤ ਕਸੂਤਾ ਫਸਾਇਆ, ਕਿਉਂਕਿ ਕੱਲ ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਸੀ ਕਿ ਆਓ ਆਪਾਂ ਕੋਈ ਵਿਚਾਰ ਵਿਮਰਸ਼ ਕਰੀਏ, ਵਿਚਾਰ ਚਰਚਾ ਕਰੀਏ। ਤੇ ਕੈਪਟਨ ਅਮਰਿੰਦਰ ਸਿੰਘ ਨੇ ਤੇ ਅੱਗੋਂ ਉਹਦਾ ਮਜ਼ਾਕ ਉਡਾ ਦਿੱਤਾ, ਕਹਿੰਦਾ ਇਹਨੂੰ ਸਵਾਹ ਪਤਾ ਖੇਤੀਬਾੜੀ ਬਾਰੇ, ਇਹਨੂੰ ਕੋਈ ਪਤਾ ਤੇ ਹੈ ਨੀ ਗਾ, ਇਹਦੇ ਨਾਲ ਮੈਂ ਰਾਏ ਮਸ਼ਵਰਾ ਕੀ ਕਰਨਾ। ਉਹਨੇ ਅੱਜ ਅੱਗੋਂ ਮੋਦੀ ਨੂੰ ਚਿੱਠੀ ਲਿਖ ਦਿੱਤੀ, ਕਹਿੰਦਾ ਜੀ ਤੁਸੀਂ ਸਾਰੇ ਚੀਫ ਮਿਨਿਸਟਰਾਂ ਦੀ ਮੀਟਿੰਗ ਕਿਉਂ ਨਹੀਂ ਬੁਲਾਉਂਦੇ ਇਸ ਮੁੱਦੇ ਤੇ। ਨਾਲ ਉਹਨੇ ਮੰਗ ਕਰ ਦਿੱਤੀ ਕਿ ਸਾਨੂੰ ਮੁਆਵਜ਼ਾ ਦਿਓ। ਹੁਣ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਦਲੀਲ ਘੜ ਦਿੱਤੀ। ਉਹ ਕਹਿੰਦਾ ਜੀ ਕਿ ਦੇਖੋ ਇਹ ਜਿਹੜਾ ਧੂੰਆਂ ਹੈ ਨਾ ਪੜਾਦਰ ਅੱਗੇ ਪੈਣਾ ਤੈਅ ਕਰਦਾ ਹੋਇਆ ਦਿੱਲੀ 'ਚ ਪਹੁੰਚਦਾ, ਜਿੱਦਾਂ ਲਾਹੌਰ ਦਾ ਧੂੰਆਂ ਜਿਹੜਾ ਸਾਡੇ ਆ ਜਾਂਦਾ, ਫਿਰ ਇੱਥੋਂ ਅੱਗੋਂ ਥੋੜਾ ਜਿਹਾ ਇਕੱਠਾ ਹੋ ਜਾਂਦਾ, ਫਿਰ ਅੱਗੇ ਹਰਿਆਣੇ 'ਚ ਵੜ ਜਾਂਦਾ, ਹਰਿਆਣੇ 'ਚੋਂ ਫਿਰ ਅੱਗੇ ਦਿੱਲੀ ਚਲਾ ਜਾਂਦਾ, ਯੂਪੀ ਚਲਾ ਜਾਂਦਾ, ਬਿਹਾਰ 'ਚ, ਝਾਰਖੰਡ 'ਚ, ਉਹਨੇ ਝਾਰਖੰਡ ਤੱਕ ਧੂੰਆਂ ਪਹੁੰਚਾ ਦਿੱਤਾ ਅੱਜ ਕੈਪਟਨ ਨੇ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਚਿੱਠੀ ਲਿਖੀ ਕਿ ਅਸੀਂ ਬਹੁਤ ਦੁਖੀ ਹਾਂ, ਸਾਡੇ ਨਾਲ ਕੋਈ ਵਿਚਾਰ ਚਰਚਾ ਕਰੋ। ਤੇ ਨਾਲ ਦੀ ਨਾਲ ਸੁਖਪਾਲ ਸਿੰਘ ਖਹਿਰਾ ਦੀ 15 ਅਕਤੂਬਰ ਵਾਲੀ ਉਹ ਵੀਡੀਓ ਨਿਕਲ ਆਈ ਜਿਹਦੇ ਚੋਂ ਮਸ਼ਾਲ ਫੜ ਕੇ, ਜਿਵੇਂ ਪੁਰਾਣੇ ਫਿਲਮਾਂ 'ਚ ਡਾਕੂਆਂ ਨੇ ਮਸ਼ਾਲ ਫੜੀ ਹੁੰਦੀ ਆ, ਉਹ ਮਸ਼ਾਲ ਫੜ ਕੇ ਪਰਾਲੀ ਸਾੜਦਾ ਪਿਆ ਸੀ। ਲੋਕੀ ਕਹਿੰਦੇ ਕਿ ਉੱਥੇ ਤੁਹਾਨੂੰ ਚਿੰਤਾ, ਉੱਥੋਂ ਤੁਸੀਂ ਚਿੱਠੀਆਂ ਲਿਖਦੇ ਪਏ ਹੋ ਕਿ ਤੁਹਾਡੀ ਪਰਾਲੀ ਸਾਨੂੰ ਇੱਥੇ ਜੀਣ ਨਹੀਂ ਦੇ ਰਹੀ, ਤੇ ਤੁਹਾਡੇ ਆਪਣੇ ਬੰਦੇ ਇੱਥੇ ਪੰਜਾਬ ਦੇ ਵਿੱਚ ਪਰਾਲੀ ਖੁਦ ਫੂਕਦੇ ਪਏ ਆ। ਉਹਦੇ ਤੇ ਕੇਜਰੀਵਾਲ ਸਾਹਿਬ ਜਦੋਂ ਘਿਰ ਗਏ ਉਹ ਕਹਿੰਦੇ ਜੀ ਜੇ ਇਹਨੇ ਕੀਤਾ ਤੇ ਫਿਰ ਬਹੁਤ ਮਾੜਾ ਕੀਤਾ। ਯਾਨੀ ਰਾਜਨੀਤੀ ਬਹੁਤ ਜ਼ੋਰਾਂ ਨਾਲ ਚੱਲਦੀ ਪਈ ਹੈ। ਚੱਲਦੀ ਰਾਜਨੀਤੀ ਦੇ ਵਿੱਚ ਹੀ 2-3 ਚੀਜ਼ਾਂ ਜਿਹੜੀਆਂ ਇਹਨਾਂ ਨੇ ਅੱਜ ਕੀਤੀਆਂ। ਇੱਕ ਤੇ ਇਹ ਕੀਤਾ ਕਿ ਪਾਰਕਿੰਗ ਫੀਸ ਵਧਾ ਦਿਓ। ਪਾਰਕਿੰਗ ਫੀਸ ਵਧਾਉਣ ਦਾ ਕੋਰਟ ਨੇ ਨੋਟਿਸ ਲੈ ਲਿਆ। ਉਹ ਕਹਿੰਦੇ ਕਿ ਇਸ ਤਰ੍ਹਾਂ ਤੁਸੀਂ ਧੱਕਾ ਨਹੀਂ ਕਰ ਸਕਦੇ ਕਿਸੇ ਨਾਲ। ਫਿਰ ਦੂਜੇ ਪਾਸੇ ਇਹਨਾਂ ਕੋਲ ਇੱਕ ਉਹੀ ਹਥਿਆਰ ਬਚਿਆ ਸੀ ਆਡ ਈਵਨ ਵਾਲਾ। ਹੁਣ ਇਹਨਾਂ ਨੇ ਆਡ ਈਵਨ ਵਰਤਣ ਦਾ ਫੈਸਲਾ ਕਰ ਲਿਆ। ਮੇਰੇ ਖਿਆਲ ਦੇ ਨਾਲ ਆਡ ਈਵਨ ਚੱਲੇਗਾ 13 ਤੋਂ 17 ਨਵੰਬਰ ਤੱਕ। ਔਰ ਇਸ ਦਿਨਾਂ ਦੇ ਦੌਰਾਨ, ਇਹਨਾਂ ਦਿਨਾਂ ਦੇ ਦੌਰਾਨ ਕਲੀ ਜੋਟੇ ਵਾਲਾ ਹਿਸਾਬ ਕਿਤਾਬ ਤੁਹਾਨੂੰ ਪਤਾ ਹੀ ਹੈ ਕਿ ਉਹ ਇੱਕ ਦਿਨ ਕਲੀ ਵਾਲਾ ਜਿਹੜਾ ਨੰਬਰ 1, 3, 5, 7, 9 ਇਹ ਗੱਡੀਆਂ ਚੱਲਣਗੀਆਂ, ਦੂਜੇ ਦਿਨ 2, 4, 6, 8, 10 ਵਾਲੀਆਂ ਇਹ ਚੱਲਣਗੀਆਂ। ਸੋ ਆਡ ਈਵਨ ਇਹਨਾਂ ਨੇ ਲਾਗੂ ਕਰ ਦਿੱਤਾ। ਇੱਕ ਹਥਿਆਰ ਹੈ ਇਹਨਾਂ ਦੇ ਕੋਲੇ। ਦੂਸਰੇ ਪਾਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਕਾਫੀ ਝਿੜਕਾਂ ਪਾਈਆਂ। ਉਹ ਕਹਿੰਦੇ ਕਿ ਹਰੇਕ ਸਾਲ ਤੁਹਾਡਾ ਇਹੋ ਹੀ ਲੱਛਣ ਆ, ਤੁਸੀਂ ਟਾਈਮ ਦੇ ਟਾਈਮ ਆ ਕੇ ਭੁੜਕਦੇ ਹੋ ਕਿ ਅਸੀਂ ਆਹ ਕਰਾਂਗੇ ਜੀ, ਅਸੀਂ ਆਹ ਕਰਾਂਗੇ, ਪਹਿਲਾਂ ਤੁਸੀਂ ਕਰਦੇ ਕੱਖ ਨਹੀਂ ਹੈ। ਯਾਨੀ ਰਾਜਨੀਤੀ ਆਪਣੀ ਥਾਂ ਤੇ ਚੱਲੀ ਜਾਂਦੀ ਹੈ, ਕਾਨੂੰਨੀ ਲੜਾਈਆਂ ਆਪਣੀ ਥਾਂ ਤੇ ਚੱਲੀ ਜਾਂਦੀਆਂ। ਅੱਜ ਜਿਹੜਾ ਸਾਡਾ ਇੱਥੋਂ ਦਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਹਨੇ ਵੀ ਬਹੁਤ ਵੱਡੀ ਟਿੱਪਣੀ ਕੀਤੀ ਆ ਜੀ, ਔਰ ਨਾਲ ਉਹਨੇ ਚ ਕੇਂਦਰ ਨੂੰ ਵੀ ਨੋਟਿਸ ਕੱਢ ਦਿੱਤਾ। ਕੇਂਦਰ ਨੂੰ ਵੀ ਨੋਟਿਸ ਕੱਢਤਾ, ਹਰਿਆਣੇ ਨੂੰ ਵੀ ਕੱਢਤਾ, ਪੰਜਾਬ ਨੂੰ ਵੀ ਕੱਢਤਾ, ਦਿੱਲੀ ਨੂੰ ਵੀ ਕੱਢਤਾ। ਉਹ ਕਹਿੰਦੇ ਆ ਕਿ ਤੁਸੀਂ ਤੇ ਲੋਕਾਂ ਦਾ ਜਿਉਣ ਦਾ ਹੱਕ ਹੀ ਖੋ ਰਹੇ ਹੋ, ਕਿਉਂਕਿ ਸੰਵਿਧਾਨ ਇੱਥੋਂ ਦੇ ਹਰੇਕ ਵਸਿੰਦੇ ਨੂੰ ਜੀਣ ਦਾ ਅਧਿਕਾਰ ਪ੍ਰਦਾਨ ਕਰਦਾ, ਪਰ ਤੁਸੀਂ ਤੇ ਬੰਦਿਆਂ ਨੂੰ ਮਾਰਦੇ ਪਏ ਹੋ। ਹੁਣ ਇਹ ਟਿੱਪਣੀ ਵੀ ਬਹੁਤ ਵੱਡੀ ਟਿੱਪਣੀ। ਉਹ ਕਹਿੰਦੇ ਕਿ ਲੋਕਾਂ ਨੂੰ ਮਰਨ ਲਈ ਨਹੀਂ ਅਸੀਂ ਛੱਡ ਸਕਦੇ, ਕਿ ਤੁਸੀਂ ਕਰੋ ਕੁਛ ਨਾ, ਹੱਥ ਤੇ ਹੱਥ ਰੱਖ ਕੇ ਬੈਠੇ ਰਹੋ, ਲੋਕ ਮਰਦੇ ਰਹਿਣ। ਤੇ ਵੈਸੇ ਇਹ ਮਨੁੱਖੀ ਅਧਿਕਾਰ ਕਮਿਸ਼ਨ ਦੀ ਟਿੱਪਣੀ ਬਹੁਤ ਵਾਜਬ ਆ, ਵਜਨਦਾਰ ਤੇ ਹੈ ਹੀ ਹੈ। ਕਿਉਂਕਿ ਦੇਖੋ ਨਾ, ਜਿਹੜੇ ਵਿਦੋਸ਼ੀ ਬਿਮਾਰੀਆਂ ਦਾ ਸ਼ਿਕਾਰ ਹੋਣ ਡਏ ਜਾਂ ਹਾਦਸਿਆਂ ਦਾ ਸ਼ਿਕਾਰ ਹੋਣ ਡਏ ਆ, ਜਿਉਣ ਦਾ ਹੱਕ ਤੇ ਉਹਨਾਂ ਦਾ ਵੀ ਆ, ਉਹ ਨਿਆਈ ਮੌਤੇ ਮਰਦੇ ਪਏ ਆ। ਪਰ ਇਸ ਸਾਰੇ ਪ੍ਰਕਰਣ ਦੇ ਵਿੱਚ ਦੇਖੋ ਜ਼ਿੰਮੇਵਾਰੀ ਕੋਈ ਨਹੀਂ ਉੱਠ ਰਿਹਾ, ਨਾ ਹੀ ਕੋਈ ਕਾਰਨ ਦੱਸਦਾ ਪਿਆ ਕਿ ਇਹ ਕਾਰਨ ਕੀ ਹੈ। ਪਰਾਲੀ ਇੱਕ ਕਾਰਨ ਹੈ, ਪਰਾਲੀ ਵਕਤੀ ਤੌਰ ਤੇ ਕਾਰਨ ਅਸੀਂ ਗਿਣ ਸਕਦੇ ਹਾਂ ਕਿ ਠੀਕ ਆ, ਪਰਾਲੀ ਦਾ ਯੋਗਦਾਨ ਹੈ। ਪਰ ਜੋ ਦਿੱਲੀ ਅਕਸਰ ਮਲੀਨ ਰਹਿੰਦੀ ਆ,
ਉਹ ਤੇ ਉਸ ਸੂਚੀ ਚੋਂ ਬਾਹਰ ਨਿਕਲਦੀ ਨਹੀਂ, ਜਿਹੜੇ ਉਹ ਡਰਟੀ ਸ਼ਹਿਰ ਕਹਿੰਦੇ ਆ ਜਿਨ੍ਹਾਂ ਨੂੰ, ਤਾਂ ਉਸ ਸੂਚੀ ਚੋਂ ਬਾਹਰ ਨਹੀਂ ਨਿਕਲਦੀ। ਇਹਦਾ ਮਤਲਬ ਹੈ ਕਿ ਇਹਨਾਂ ਦਿਨਾਂ 'ਚ ਆ ਕੇ ਇਹ ਗੁਬਾਰ ਜਿਹਾ ਜ਼ਿਆਦਾ ਜ਼ਰੂਰ ਬਣਦਾ, ਪਰਾਲੀ ਇਹਦੇ 'ਚ ਯੋਗਦਾਨ ਜ਼ਰੂਰ ਪਾਉਂਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਦਿੱਲੀ ਜਿਹੜੀ 365 ਦਿਨ ਸਾਹ ਲੈਣ ਜੋਗੀ ਰਹਿੰਦੀ ਨਹੀਂ, ਤਾਂ ਉਹ ਸਾਰਾ ਉਸ ਪਰਾਲੀ ਦਾ ਹੀ ਦੋਸ਼ ਆ। ਦੂਜੀ ਚੀਜ਼ ਦੇਖੋ, ਬੀਜਿੰਗ ਦੇ ਵਿੱਚੋਂ ਮੈਂ ਪੜ੍ਹਦਾ ਪਿਆ ਸੀਗਾ, ਕਿਉਂਕਿ ਉੱਥੇ ਵੀ ਹਾਲ ਇਹੋ ਜਿਹਾ ਹੀ ਆ। ਇਹਨਾਂ ਦਿਨਾਂ 'ਚ ਉਹਨਾਂ ਲਈ ਵੀ ਇਹ ਧੁੰਦ ਜੀ ਹੈ ਜਿਹੜੀ ਬਹੁਤ ਸਮੱਸਿਆ ਖੜੀ ਕਰਦੀ ਆ। ਤਾਂ ਉਹ ਕੀ ਕਰਦੇ, ਉਹਨਾਂ ਨੇ ਇੱਕ ਟਰੱਕ ਬਣਾਇਆ ਹੋਇਆ, ਉਹਦੇ ਤੇ ਇੱਕ ਤੋਪ ਜੀ ਬਣਾਈ ਆ, ਤੋਪ ਟਾਈਪ ਦੀ ਜੇ ਪੰਜਾਬੀ 'ਚ ਕਵਾਂ, ਉਹ 200 ਮੀਟਰ ਤੱਕ ਪਾਣੀ ਸੁੱਟ ਸਕਦੀ ਹੈ ਜੀ। ਤਾਂ ਉਹ ਜਿਹੜਾ ਪਾਣੀ ਸੁੱਟਦੇ ਆ ਫੁਆਰੇ ਦੇ ਨਾਲ, ਤਾਂ ਜਿਹੜਾ ਉਹ ਹੁੰਦਾ ਗੁਬਾਰ ਜਿਹਾ ਚੜਿਆ, ਤਾਂ ਉਹ ਭਾਰਾ ਹੋ ਕੇ ਧਰਤੀ 'ਚ ਡਿੱਗ ਪੈਂਦਾ ਹੈ। ਤਾਂ ਉਹ ਇਸ ਤਰੀਕੇ ਦੇ ਨਾਲ ਆਪਣੇ ਬੀਜਿੰਗ ਸ਼ਹਿਰ ਨੂੰ ਘੱਟੋ ਘੱਟ ਰਾਹਤ ਦਵਾ ਦਿੰਦੇ ਆ। ਔਰ ਨਾਲ ਉਹ ਕੀ ਕਰਦੇ ਆ, ਇਹਨਾਂ ਦਿਨਾਂ ਦੇ ਵਿੱਚ ਜਦੋਂ ਪ੍ਰਦੂਸ਼ਣ ਲੈਵਲ ਵੱਧਦਾ, ਜਿਹੜੀਆਂ ਫੈਕਟਰੀਆਂ ਉਹਨਾਂ ਦੀ ਥਾਂ ਬਦਲ ਦਿੰਦੇ ਆ, ਉਹਨਾਂ ਕੋਲ ਬਦਲਵਾਂ ਥਾਂ ਹੈ। ਹੋਰ ਵੀ ਉਹਨਾਂ ਕੋਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪਲੈਨਿੰਗਾਂ ਨੇ ਜੋ ਉਹ ਅਮਲ 'ਚ ਲੈ ਆਉਂਦੇ ਆ। ਤਾਂ ਇਹਦਾ ਮਤਲਬ ਇਹ ਆ ਕਿ ਉਹ ਤਿਆਰੀ ਰੱਖਦੇ ਆ ਪਹਿਲਾਂ। ਦਿੱਲੀ ਤੇ ਬੀਜਿੰਗ ਦਾ ਹਾਲਾਤ ਜਿਹੜਾ ਆਪੋ ਵਿੱਚ ਦੀ ਤੁਲਨਾਤਮਕ ਹਾਲ ਹੈ ਜਿਹੜਾ, ਉਹ ਕੋਈ ਬਹੁਤਾ ਜੁਦਾ ਨਹੀਂ, ਪਰ ਉਹਨਾਂ ਦੀਆਂ ਤਿਆਰੀਆਂ ਜ਼ਿਆਦੀਆਂ। ਸੋ ਦਿੱਲੀ ਨੂੰ ਆਪਣੇ ਪੱਧਰ ਤੇ ਤਿਆਰੀਆਂ ਰੱਖਣੀਆਂ ਪੈਣਗੀਆਂ। ਪਰ ਇੱਧਰਲੇ ਪਾਸੇ ਪੰਜਾਬ ਦੇ ਵਿੱਚ ਅੱਜ ਇੱਕ ਫੇਰ ਸੜਕੀ ਹਾਦਸਾ ਹੋ ਗਿਆ। ਜਲੰਧਰ ਦੇ ਲਾਗੇ ਇੱਕ ਟੂਰਿਸਟ ਬੱਸ ਦਰਬਾਰ ਸਾਹਿਬ ਤੋਂ ਪਰਤਦੀ ਪਈ ਸੀ, ਉਹ ਖੜੇ ਟਰੱਕ 'ਚ ਵੱਜ ਗਈ, ਧੁੰਦ ਬਹੁਤ ਸੀਗੀ, ਉਹਦੇ 'ਚ ਵੀ ਇੱਕ ਮੌਤ ਹੋ ਗਈ ਆ, 10-12 ਜ਼ਖਮੀ ਆ। ਸੋ ਲੋਕੀ ਹੁਣ ਪਰਾਲੀ ਸਾੜਨ ਵਾਲੇ ਵੀ ਜਿਹੜੇ ਕਿਤੇ ਨਾ ਕਿਤੇ ਪਛਤਾਵਾ ਤੇ ਕਰਦੇ ਪਏ ਆ ਕਿ ਸਾਰਾ ਕੁਛ ਹੈ ਜਿਹੜਾ ਸ਼ਾਇਦ ਸਾਡੇ ਕਰਕੇ ਹੋਣ ਡਿਆ। ਪਰ ਇੱਥੇ ਜਿਨ੍ਹਾਂ ਨੇ ਹੱਲ ਖੋਜਣੇ ਆ, ਹਾਲ ਦੀ ਘੜੀ ਉਹ ਹੱਲ ਖੋਜਣ ਦੀ ਥਾਂ ਤੇ ਇੱਕ ਦੂਜੇ ਨੂੰ ਟਿੱਬੀਆਂ ਮਾਰਨ ਤੇ ਲੱਗੇ ਹੋਏ ਆ। ਪੰਜਾਬ ਵਾਲੇ ਹਰਿਆਣੇ ਨੂੰ, ਹਰਿਆਣੇ ਵਾਲੇ ਪੰਜਾਬ ਨੂੰ, ਦਿੱਲੀ ਵਾਲਾ ਦੋ ਨੂੰ ਮਰੀ ਜਾਂਦਾ, ਯਾਨੀ ਆਪੋ ਵਿੱਚ ਦੀ ਇਹ ਲੜੀ ਜਾਂਦੇ ਆ, ਘੁਲੀ ਜਾਂਦੇ ਆ। ਔਰ ਦੇਖੋ ਕਮਾਲ ਦੀ ਗੱਲ ਹੈ ਕਿ ਹੁਣ ਇੱਕੋ ਵੇਲੇ NGT ਦੇ ਵਿੱਚ ਵੀ ਚਲੇ ਗਿਆ ਕੇਸ, ਮੀਟਿੰਗਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ, ਤਿਆਰੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ, ਹਾਈ ਕੋਰਟ ਵੀ ਨੋਟਿਸ ਲੈ ਰਿਹਾ, ਮਨੁੱਖੀ ਅਧਿਕਾਰ ਕਮਿਸ਼ਨ ਵੀ ਲੈ ਰਿਹਾ, ਸਾਰੇ ਹੀ ਲੈ ਰਹੇ ਆ। ਪਰ ਹੁਣ ਜਦੋਂ ਤੱਕ ਇਹਨਾਂ ਨੇ ਇਹ ਸੁਣਵਾਈਆਂ ਕਰਨੀਆਂ, ਉਦੋਂ ਤੱਕ ਇਹ ਸੀਜ਼ਨ ਲੰਘ ਜਾਣਾ। 5-7 ਦਿਨਾਂ ਤੋਂ ਬਾਅਦ ਫਿਰ ਇਹਨਾਂ ਨੇ ਸਾਰਿਆਂ ਨੇ ਸੌਂ ਜਾਣਾ, ਫਿਰ ਅਗਲੇ ਸਾਲ ਫਿਰ ਇਹੋ ਹੀ ਹਾਲ। ਸੋ ਇਹਦਾ ਪੱਕਾ ਸਥਾਈ ਹੱਲ ਕੋਈ ਮੈਨੂੰ ਨਹੀਂ ਜਾਪਦਾ ਹੋਊਗਾ। ਬਸ ਇਹ ਲੜਾਈ ਝਗੜਾ ਇੱਦਾਂ ਹੀ ਚੱਲਦਾ ਆ, ਇੱਦਾਂ ਹੀ ਚੱਲਦਾ ਰਹਿਣਾ। ਔਰ ਇਸ ਲੜਾਈ ਝਗੜੇ ਦੇ ਵਿੱਚ, ਸਿਆਸੀ ਰੰਜੋ ਖਾਰ ਦੇ ਵਿੱਚ ਆਮ ਬੰਦਾ ਜਿਹੜਾ ਪਿਸ ਕੇ ਰਹਿ ਗਿਆ। ਬਹੁਤ ਬੁਰਾ ਹਾਲ ਹੋਇਆ ਪਿਆ। ਔਰ ਸਾਡੇ ਇੱਥੋਂ ਦੇ ਮੌਸਮ ਵਿਭਾਗ ਨੇ ਵੀ ਕਹਿਤਾ, ਉਹ ਕਹਿੰਦੇ ਕਿ 48 ਘੰਟਿਆਂ ਤੱਕ ਤੇ ਕੋਈ ਆਸ ਉਮੀਦ ਨਾ ਰੱਖਿਓ, ਬਾਅਦ ਚ ਵੇਖਾਂਗੇ ਕੀ ਬਣਦਾ। ਔਰ ਇੱਕ ਆਸ ਦੀ ਕਿਰਨ ਵੀ ਉਹਨਾਂ ਨੇ ਦਿਖਾਈ ਆ ਕਿ ਤੋਂ ਬਾਅਦ ਹੋ ਸਕਦਾ ਕੋਈ ਚੱਕਰਵਾਤ ਇਦਾਂ ਦਾ ਬਣੇ ਤਾਂ ਮੀਂਹ ਪੈ ਜਾਵੇ ਥੋੜਾ ਜਿਹਾ। ਪੰਜਾਬ ਦੇ ਵਿੱਚ ਪੋਸੀਬਿਲਿਟੀ ਹੈ। ਹੁਣ ਜਿਹੜੇ ਰੱਬ ਨੂੰ ਨਹੀਂ ਵੀ ਮੰਨਦੇ, ਉਹ ਵੀ ਕਹਿੰਦੇ ਜੇ ਹੈਗਾ ਤੇ ਥੋੜਾ ਜਿਹਾ ਮੀਂਹ ਪਾ ਦੇ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ, ਜੁਨੈਦ ਹੱਤਿਆ ਕਾਂਡ, CBI ਨੇ ਕਿਹਾ ਪੜਤਾਲ ਕਰਨ ਤੋਂ ਨਾ ਕੀਤੀ ਹੈ। ਦੇਖੋ, ਇਹ ਜੁਨੈਦ ਉਹੀ ਮੁੰਡਾ ਆ ਜਿਹਨੂੰ ਰੇਲ ਗੱਡੀ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਹੋਇਆ ਝਗੜਾ ਸੀਟ ਤੋਂ ਸੀ, ਸੀਟ ਤੋਂ ਵੱਧਦਾ ਝਗੜਾ ਫਿਰ ਇੱਕ ਦੂਜੇ ਦੇ ਫਿਰਕੇ ਤੇ ਪਹੁੰਚ ਗਿਆ। ਉਹਦੇ ਫਿਰਕੇ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ। ਉਹਨਾਂ ਨੇ ਜਦੋਂ ਰੋਕਿਆ, ਇਹਨਾਂ ਨੇ ਨਾਲ ਆਪਣੇ ਹੋਰ ਜਿਹੜੇ ਸਾਥੀ ਸੀਗੇ ਉਹ ਬੁਲਾ ਲਏ ਟੈਲੀਫੋਨ ਕਰਕੇ। ਉਸ ਤੋਂ ਬਾਅਦ ਉਹ ਮੁੰਡਾ ਕੁੱਟ-ਕੁੱਟ ਕੇ ਮਾਰ ਦਿੱਤਾ। ਮੁੰਡਾ ਉਹ ਧਾਰਮਿਕ ਰੁਚੀਆਂ ਵਾਲਾ ਸੀਗਾ, ਮੌਲਵੀ ਬਣਨ ਦੀ ਉਹ ਟ੍ਰੇਨਿੰਗ ਲੈ ਰਿਹਾ ਸੀਗਾ ਮਸਜਿਦ ਚੋਂ, ਦਿੱਲੀ ਚ ਉਹ ਪੜ੍ਹਦਾ ਸੀ, ਤਾਲੀਮ ਹਾਸਲ ਕਰਦਾ ਸੀ ਮਦਰਸੇ ਚੋਂ। ਉਹ ਤੋਂ ਬਾਅਦ ਬੰਦੇ ਫੜੇ ਗਏ। ਹਾਲਾਂਕਿ ਬਹੁਤ ਵੱਡਾ ਪ੍ਰੈਸ਼ਰ ਬਣਾਇਆ ਗਿਆ ਲੋਕਾਂ ਵੱਲੋਂ। ਔਰ ਕਮਾਲ ਦੀ ਗੱਲ ਤੇ ਇਹ ਸੀ ਕਿ ਉਸ ਸਮੇਂ ਹਿੰਦੂ ਪਰਿਵਾਰ ਸੀਗੇ ਜਿਹੜੇ ਉਸ ਇਲਾਕੇ ਦੇ, ਉਸ ਪਿੰਡ ਦੇ, ਹਰਿਆਣੇ ਦੇ, ਤਾਂ ਉਹਨਾਂ ਪਰਿਵਾਰਾਂ ਨੇ ਵੀ ਇਸ ਮੁਸਲਿਮ ਪਰਿਵਾਰ ਦੀ ਬਹੁਤ ਹਮਾਇਤ ਕੀਤੀ ਸੀ, ਉਹਨਾਂ ਪਿੰਡਾਂ ਦੇ ਨੇ। ਬਾਅਦ ਦੇ ਵਿੱਚ ਇਹਨਾਂ ਨੇ ਉਹ ਮੁੰਡੇ ਫੜ ਲਏ ਜਿਨ੍ਹਾਂ ਨੇ ਮਾਰਿਆ ਸੀਗਾ। ਬਾਅਦ ਦੇ ਵਿੱਚ ਹੋਇਆ ਕੀ ਆ, ਉਹਨਾਂ ਬੰਦਿਆਂ ਦੀਆਂ ਜ਼ਮਾਨਤਾਂ ਹੋ ਗਈਆਂ ਜਿਨ੍ਹਾਂ ਨੇ ਮਾਰਿਆ ਸੀਗਾ। ਕਿਉਂਕਿ ਕੇਸ ਜਿਹੜਾ ਸੀਗਾ ਬਹੁਤ ਕਮਜ਼ੋਰ ਬਣਾਇਆ ਗਿਆ, ਪ੍ਰਸਥਿਤੀਆਂ ਦੇ ਅਨੁਕੂਲ ਉਹ ਕੇਸ ਜਿਹੜਾ ਸੀ ਢਿੱਲਾ ਕੀਤਾ ਗਿਆ। ਕਿਉਂ ਕੀਤਾ ਗਿਆ ਪਤਾ ਨਹੀਂ, ਪਰ ਕੀਤਾ ਜ਼ਰੂਰ ਗਿਆ। ਕਿਉਂਕਿ ਐਡੇ ਹਾਈ ਪ੍ਰੋਫਾਈਲ ਮਾਮਲੇ 'ਚ, ਔਰ ਉਹ ਵੀ ਕਤਲ ਦਾ ਮਾਮਲਾ, ਔਰ ਇੱਕ ਰੇਲ ਗੱਡੀ ਦੇ ਡੱਬੇ 'ਚ ਹੋਏ ਕਤਲ ਦਾ ਮਾਮਲਾ, ਜਿਹਦੇ ਆਲੇ ਦੁਆਲੇ ਪਤਾ ਨਹੀਂ ਕਿੰਨੇ ਬੰਦੇ ਬੈਠੇ ਹੋਣਗੇ। ਵੈਸੇ ਬੰਦੇ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ। ਇਹੋ ਜਿਹੇ ਲੋਕ ਆ ਜਿਹੜੇ ਕਿਸੇ ਦੀ ਮੌਤ ਦਾ ਤਮਾਸ਼ਾ ਚੁੱਪ ਚਾਪ ਵੇਖੀ ਜਾਂਦੇ ਆ, ਉਹਨਾਂ ਨੂੰ ਬੰਦੇ ਕਹਿਣਾ ਮਜਬੂਰੀ 'ਚ ਕਹਿਣਾ ਪੈਂਦਾ। ਖੈਰ ਜੀ, ਹੁਣ ਜਿਹੜਾ ਜੁਨੈਦ ਦਾ ਪਰਿਵਾਰ ਆ ਉਹ ਪਹੁੰਚਿਆ ਸੁਪਰੀਮ ਕੋਰਟ 'ਚ। ਉਹਨਾਂ ਨੇ ਜਾ ਕੇ ਇਹ ਗੱਲ ਕਹੀ ਕਿ ਭਾਈ ਅਸੀਂ
CBI ਇਨਵੈਸਟੀਗੇਸ਼ਨ ਮੰਗਦੇ ਆ। ਫਿਰ ਉਹਨਾਂ ਦਾ ਮੁੱਦਾ ਜਿਹੜਾ ਹਾਈ ਕੋਰਟ 'ਚ ਆਇਆ। ਹਾਈ ਕੋਰਟ ਦੇ ਵਿੱਚ CBI ਨੇ ਜਾ ਕੇ ਜਿਹੜਾ ਹੁਣ ਹਲਫਨਾਮਾ ਦਾਇਰ ਕੀਤਾ ਜਵਾਬ ਦੇ ਵਿੱਚ, ਉਹ ਕਮਾਲ ਦਾ ਹੈ। ਉਹ ਕਹਿੰਦੇ ਆ ਜੀ ਕਿ ਸਾਡੇ ਕੋਲ ਤੇ ਵਸੀਲਿਆਂ ਦੀ ਪਹਿਲਾਂ ਹੀ ਬਹੁਤ ਕਮੀ ਆ, ਸਾਡੇ ਕੋਲ ਹੋਰ ਕੇਸਾਂ ਦੀ ਜਾਂਚ ਪੜਤਾਲ ਜਿਹੜੀ ਉਹ ਬੇਲੋੜੀ ਆ, ਸਾਡੇ ਤੇ ਉਹ ਬਹੁਤ ਵੱਡਾ ਭਾਰ ਸਾਬਤ ਹੋਏਗੀ, ਅਸੀਂ ਇਸ ਕਰਕੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਹੀ ਨਹੀਂ ਕਰ ਸਕਦੇ। ਯਾਨੀ CBI ਨੇ ਹਲਫਨਾਮਾ ਦੇ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਹ ਗੱਲ ਕਹਿ ਦਿੱਤੀ ਆ ਕਿ ਅਸੀਂ ਇਸ ਮਾਮਲੇ ਨੂੰ ਹੈਂਡਲ ਨਹੀਂ ਕਰ ਸਕਦੇ ਜੀ। ਹੁਣ ਦੂਜੀ ਚੀਜ਼ ਜਿਹੜੀ ਉੱਥੇ ਪੁਲਿਸ ਨੇ ਦਾਖਲ ਕੀਤੀ ਹੈ ਜਵਾਬ ਦੇ ਰੂਪ ਦੇ ਵਿੱਚ, ਉਹ ਵੀ ਬਹੁਤ ਚਰਚਾ ਮੰਗਦੀ ਆ। ਪੁਲਿਸ ਨੇ ਜਾ ਕੇ ਰਿਪੋਰਟ ਦਾਖਲ ਕੀਤੀ ਆ ਕਿ ਜੁਨੇਦ ਦਾ ਜਿਹੜਾ ਪਿਓ ਆ, ਅਸਲ ਦੇ ਵਿੱਚ ਇਹ ਹਾਈ ਕੋਰਟ 'ਚ ਤਾਂ ਪਹੁੰਚਿਆ ਕਿਉਂਕਿ ਇਹ ਹੇਠਲੇ ਪੱਧਰ ਤੇ ਸਰਕਾਰ ਨਾਲ ਸੌਦੇਬਾਜ਼ੀ ਕਰਦਾ ਪਿਆ ਸੀ, ਅਸਿੱਧੇ ਰੂਪ ਦੇ ਵਿੱਚ, ਅਪਰਤੱਖ ਰੂਪ ਦੇ ਵਿੱਚ। ਪੁਲਿਸ ਦਾ ਕਹਿਣ ਦਾ ਮਤਲਬ ਇਹ ਸੀ ਕਿ ਇਹ ਬੰਦਾ ਸਾਨੂੰ ਬਲੈਕਮੇਲ ਕਰਦਾ ਪਿਆ ਸੀ ਸਰਕਾਰ ਨੂੰ ਕਿ ਮੈਂ 3 ਕਰੋੜ ਰੁਪਈਆ ਤੇ ਨਾਲ 3 ਕਿੱਲੇ ਜ਼ਮੀਨ ਲਊਂਗਾ, ਫਿਰ ਮੈਂ ਰਾਜੀਨਾਮਾ ਕਰ ਲੂੰਗਾ। ਔਰ ਉਹ ਕਹਿੰਦੇ ਆ ਕਿ ਇਹ ਹਾਈ ਕੋਰਟ 'ਚ ਇਸ ਕਰਕੇ ਆਇਆ ਕਿਉਂਕਿ ਇਹ ਬੰਦਾ ਲਾਲਚ ਕਰਦਾ ਪਿਆ, ਆਪਣੇ ਪੁੱਤ ਦੀ ਮੌਤ ਦਾ ਮੁੱਲ ਵੱਟਦਾ ਪਿਆ। ਜਦ ਕਿ ਉਹਦਾ ਪਿਤਾ ਜਿਹੜਾ ਉਹ ਰੋਂਦਾ ਕਰਲਾਉਂਦਾ ਪਿਆ। ਉਹ ਕਹਿੰਦਾ ਕਿ ਸਗੋਂ ਲਾਗੇ ਬੰਨੇ ਦੀਆਂ ਪੰਚਾਇਤਾਂ ਜਿਨ੍ਹਾਂ ਦੇ ਵਿੱਚ ਕੁਝ ਕੱਟੜਪੰਥੀ ਬੈਠੇ ਆ, ਉਹ ਮੈਨੂੰ ਆ ਕੇ ਪ੍ਰੈਸ਼ਰਾਈਜ਼ ਕਰਦੇ ਆ ਕਿ ਤੂੰ ਜਿਹੜਾ ਕੁਝ ਲੈਣਾ ਦੇਣਾ ਲੈ ਕੇ ਤੇ ਦਫਾ ਕਰ, ਮੁੰਡਿਆਂ ਤੇ ਕੇਸ ਜਿਹੜਾ ਵਾਪਸ ਲੈ, ਤੇਰਾ ਮੁੰਡਾ ਹੁਣ ਕਬਰ 'ਚ ਤੇ ਉੱਠਣ ਹੋ ਰਿਹਾ। ਉਹ ਬੰਦਾ ਇਹ ਗੱਲ ਰੋਂਦਾ ਪਿਆ ਪਰ ਉਹਦੀ ਗੱਲ ਕੋਈ ਸੁਣਦਾ ਹੀ ਨਹੀਂ। ਪੁਲਿਸ ਕਹਿੰਦੀ ਹੈ ਜੀ ਇਹ ਬਲੈਕਮੇਲ ਕਰਦਾ ਪਿਆ ਸਿੱਧੇ ਰੂਪ ਦੇ ਵਿੱਚ ਗਵਰਨਮੈਂਟ ਨੂੰ, ਇਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਆਇਆ। ਦੂਜੇ ਪਾਸੇ CBI ਦੇਖੋ, ਜਿਹੜੀ CBI ਜਗਦੀਸ਼ ਗਗਨੇਜਾ ਵਰਗੇ ਲੀਡਰਾਂ ਦੀ ਇਨਕੁਆਇਰੀ ਕਰਦੀ ਫਿਰਦੀ ਹੈ, ਪੜਤਾਲ ਕਰਦੀ ਫਿਰਦੀ ਹੈ। ਮਾਤਾ ਚੰਦ ਕੌਰ, ਉਹ ਵੀ ਇੱਕ ਧਾਰਮਿਕ ਸਮੁਦਾਇ ਦੇ ਨਾਲ ਜੁੜੀ ਹੋਈ ਸੀਗੀ, ਉਹਦੇ ਮਾਮਲੇ ਦੀ ਜਾਂਚ ਪੜਤਾਲ ਕਰਦੀ ਫਿਰਦੀ ਹੈ। ਇੱਥੋਂ ਤੱਕ ਕਿ ਕ੍ਰਿਕਟ ਦੇ ਜਿਹੜੇ ਛੋਟੇ ਮੋਟੇ ਸਟੋਰੀ ਹੁੰਦੇ ਆ, ਕਈ ਕੇਸ ਇਹਨਾਂ ਦੇ ਹੈਂਡਲ ਕਰਦੀ ਫਿਰਦੀ ਆ। ਉਹ ਏਡੇ ਵੱਡੇ ਕੇਸ ਨੂੰ ਕਹਿ ਦਿੰਦੀ ਹੈ ਕਿ ਨਹੀਂ ਸਾਡੇ ਕੋਲ ਵਸੀਲੇ ਹੈ ਨਹੀਂ। ਤੇ ਜੇ ਅੱਜ ਕਿਸੇ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਦੇ ਮਗਰ ਲਾਉਣਾ ਹੋਵੇ CBI ਨੇ, ਤੇ ਬੰਗਾਲ 'ਚ ਝੱਟ ਪਹੁੰਚ ਜਾਣਗੇ। ਔਰ ਰੇਲ ਗੱਡੀ ਵੀ ਨਾ ਮਿਲੇ ਤੇ ਹੋ ਸਕਦਾ ਕਿਸੇ ਟਰੱਕ ਟਰੁੱਕ ਤੇ ਲੰਮਕ ਕੇ ਬੰਗਾਲ 'ਚ ਪਹੁੰਚ ਜਾਣ। ਜਿੱਥੇ ਵੀ ਭਾਜਪਾ ਵਿਰੋਧੀ ਸਰਕਾਰ ਆ ਉੱਥੇ ਝੱਟ ਪੈ ਜਾਂਦੇ ਆ। ਹੁਣ ਇਹੋ ਜਿਹੇ ਮਾਮਲੇ 'ਚ ਕਹਿੰਦੇ ਸਾਡੇ ਕੋਲ ਵਸੀਲੇ ਹੈ ਨਹੀਂ। ਇਹ ਗੱਲ ਠੀਕ ਆ ਕਿ CBI ਕੋਲ ਬਹੁਤ ਜ਼ਿਆਦਾ ਮੁਕੱਦਮੇ ਜਾਂਦੇ ਆ ਔਰ ਉਹਨਾਂ ਦੀਆਂ ਕਈ ਅਸਾਮੀਆਂ ਜਿਹੜੀਆਂ ਖਾਸ ਤੌਰ ਤੇ ਉੱਚ ਅਸਾਮੀਆਂ ਖਾਲੀ ਪਈਆਂ ਨੇ। ਪਰ ਇਹੋ ਜਿਹੇ ਮਾਮਲੇ ਦੇ ਵਿੱਚ ਐਨ ਮੌਕੇ ਤੇ ਆ ਕੇ ਗੱਲ ਕਹਿਣੀ ਕਿ ਸਾਡੇ ਕੋਲ ਵਸੀਲੇ ਹੈ ਨਹੀਂ, ਅਸੀਂ ਜਾਂਚ ਪੜਤਾਲ ਨਹੀਂ ਕਰ ਸਕਦੇ, ਮੇਰੇ ਖਿਆਲ ਦੇ ਨਾਲ ਇਹ ਗੈਰ ਵਾਜਬ ਜਿਹਾ। ਦੂਜੀ ਚੀਜ਼ ਇੱਕ ਹੋਰ ਹੈ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ। CBI ਬੇਸ਼ੱਕ ਜਵਾਬ ਦੇ ਦੇਵੇ, ਪਰ ਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚਾਹੇ ਕਿ ਜਾਂਚ ਪੜਤਾਲ ਤੁਸੀਂ ਕਰਨੀ ਹੈ ਤਾਂ ਫਿਰ CBI ਨੂੰ ਜਾਂਚ ਪੜਤਾਲ ਕਰਨੀ ਹੀ ਪਏਗੀ। ਇਹ ਆਪਣੇ ਪੱਧਰ ਤੇ ਜਵਾਬ ਦੇ ਸਕਦੇ ਆ, ਪਰ ਜੇ ਅਦਾਲਤ ਚਾਹੇ ਤਾਂ ਇਹਨਾਂ ਨੂੰ ਇਨਕੁਆਇਰੀ ਕਰਨੀ ਪਊਗੀ। ਮੇਰੇ ਖਿਆਲ ਦੇ ਨਾਲ ਅਦਾਲਤ ਆਪਣਾ ਗਹੀਨ ਸੋਚ ਵਿਚਾਰ ਕਰਕੇ, ਫਿਰ ਦੀਰਘ ਵਿਚਾਰਾਂ ਕਰਕੇ ਸ਼ਾਇਦ ਕੋਈ ਫੈਸਲਾ ਲਊਗੀ। ਔਰ ਹੋ ਸਕਦਾ ਉਹ ਸੁਪਰੀਮ ਕੋਰਟ ਹਾਈ ਕੋਰਟ ਕਵੇ ਇਹਨਾਂ ਨੂੰ, CBI ਵਾਲਿਆਂ ਨੂੰ, ਕਿ ਭਾਈ ਜਿੱਦਾਂ ਕਿੱਦਾਂ ਜਿਵੇਂ ਤੁਸੀਂ ਦੂਸਰੇ ਮਸਲੇ ਜਿਹੜੇ ਨਜਿੱਠਦੇ ਫਿਰਦੇ ਹੋ, ਉੱਦਾਂ ਇਹ ਵੀ ਇੱਕ ਮਸਲਾ ਜਿਹੜਾ ਉਹ ਨਜਿੱਠੋ। ਸੋ ਉਹ ਬਾਅਦ ਦੀ ਗੱਲ ਹੈ। ਪਰ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਵਿੱਚ ਜਾ ਕੇ CBI ਨੇ ਹਲਫਨਾਮਾ ਦਾਇਰ ਕਰਕੇ ਇਹ ਇਨਵੈਸਟੀਗੇਸ਼ਨ ਕਰਨ ਤੋਂ ਇਨਕਾਰ ਕੀਤਾ, ਉਹ ਕਾਫੀ ਚਰਚਾ ਦੇ ਵਿੱਚ ਆ, ਕਾਫੀ ਦਿਲਚਸਪ ਆ ਕਿ CBI ਅਜਿਹਾ ਇਹੋ ਜਿਹੇ ਮਾਮਲੇ 'ਚ ਕਿਉਂ ਕਰਦੀ ਪਈ ਆ। ਜੀ ਜੀ। ਅਗਲੀ ਗੱਲ ਕਰੀਏ, ਯੋਗਾ ਸਿਖਾਉਂਦੀ ਮੁਸਲਿਮ ਯੋਗਾ ਅਧਿਆਪਕ ਵਿਰੁੱਧ ਫਤਵਾ। ਦੇਖੋ ਇਹ ਵੀ ਇੱਕ ਬਹੁਤ ਗੰਭੀਰ ਸਮੱਸਿਆ ਪੰਜਾਬ ਭਾਰਤ ਦੇ ਵਿੱਚ ਜੀ। ਗੰਭੀਰ ਸਮੱਸਿਆ ਇਸ ਕਰਕੇ ਆ ਕਿ ਫਤਵੇ ਬੜੇ ਅਜੀਬੋ-ਗਰੀਬ ਜਿਹੇ ਜਾਰੀ ਹੁੰਦੇ ਆ ਔਰ ਕੁੜੀਆਂ ਦੇ ਖਿਲਾਫ ਤੇ ਖਾਸ ਤੌਰ ਤੇ ਫਤਵੇ ਜਾਰੀ ਹੁੰਦੇ। ਦੇਖੋ ਯੋਗਾ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਬਣਿਆ ਬੈਠਾ ਪੂਰੇ ਭਾਰਤ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਜਦੋਂ ਤੋਂ ਇਹਨਾਂ ਨੇ ਯੋਗਾ ਡੇ ਸ਼ੁਰੂ ਕੀਤਾ ਉਦੋਂ ਤੋਂ ਇੱਕ ਨਵੀਂ ਕਿਸਮ ਦੀ ਬਹਿਸ ਵੇਖਣ ਨੂੰ ਮਿਲੀ ਸੀਗੀ। ਪਰ ਇੱਥੇ ਚੀਜ਼ ਜਿਹੜੀ ਇਹਨਾਂ ਕੱਟੜਪੰਥੀਆਂ ਦੀ ਆ ਉਹ ਬਹੁਤ ਬਹੁਤ ਜ਼ਿਆਦਾ ਮੈਂ ਕਹੂੰਗਾ ਕਿ ਸਖਤ ਹੈ। ਉਹਨਾਂ ਦੀ ਸੋਚ ਦਾ ਜਿਹੜਾ ਲਹਿਜ਼ਾ ਹੈ ਬਹੁਤ ਜ਼ਿਆਦਾ ਸਖਤ ਹੈ, ਕੰਕਰੀਟ ਹੈ ਬਿਲਕੁਲ। ਦੇਖੋ ਜੇ ਕੋਈ ਕੁੜੀ ਐਕਟਿੰਗ ਕਰਦੀ ਆ ਤੇ ਉਹਦੇ ਖਿਲਾਫ ਉਹ ਖਲੋਂਦੇ ਆ। ਆਹ ਦੰਗਲ ਫਿਲਮ ਦੇ ਵਿੱਚ ਜਿਹੜੀ ਆਮਿਰ ਖਾਨ ਦੀ ਕੁੜੀ ਹੁੰਦੀ ਆ ਜਿਹੜੀ ਮੈਡਲ ਜਿੱਤਦੀ ਆ, ਉਸ ਕੁੜੀ ਦਾ ਰੋਲ ਕਸ਼ਮੀਰ ਵਿੱਚ ਰਹਿਣ ਵਾਲੀ ਇੱਕ ਕੁੜੀ ਨੇ ਕੀਤਾ। ਉਸ ਕੁੜੀ ਦੇ ਮਗਰ ਲੱਗੇ ਫਿਰਦੇ ਰਹੇ ਜੀ ਕਿ ਇਹ ਹਰਾਮ ਹੈ, ਐਕਟਿੰਗ ਕਰਨੀ ਹਰਾਮ ਹੈ, ਇਹ ਹੈ, ਉਹ ਹੈ, ਜੋ ਹੈ।
ਉਸ ਕੁੜੀ ਨੂੰ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਗਿਆ, ਇੱਥੋਂ ਤੱਕ ਧਮਕੀਆਂ ਦਿੱਤੀਆਂ ਗਈਆਂ। ਪਰ ਉਹ ਕੁੜੀ ਬੜੀ ਜ਼ਬਰਦਸਤ ਹੌਸਲੇ ਵਾਲੀ ਆ। ਉਹ ਆਮਿਰ ਖਾਨ ਦੀ ਇੱਕ ਹੋਰ ਫਿਲਮ 'ਚ ਵੀ ਆਈ, ਹੁਣ ਉਹਨੇ ਐਕਟਿੰਗ ਕਰਨੀ ਬੰਦ ਨਹੀਂ ਕੀਤੀ, ਉਹ ਐਕਟਿੰਗ ਨਿਰੰਤਰ ਕਰਦੀ ਪਈ ਆ। ਇਹ ਉਹੋ ਜਿਹੇ ਵੀ ਲੋਕ ਆ ਜਿਹੜੇ ਲੋਕ ਸਾਨੀਆ ਮਿਰਜ਼ਾ ਦੀ ਉਹ ਜੋ ਟੈਨਿਸ ਦੀ ਹੁੰਦੀ ਆ ਉਹਨਾਂ ਦੀ ਕਿੱਟ, ਉਹਦੇ ਤੇ ਵੀ ਇਤਰਾਜ਼ ਕਰਦੇ ਆ। ਇਹਨਾਂ ਨੇ ਉਹਦੇ ਖਿਲਾਫ ਹੀ ਫਤਵਾ ਦਿੱਤਾ ਸੀਗਾ ਤੇ ਲੋਕੀ ਕਹਿੰਦੇ ਸੀ ਫਿਰ ਇਹਨੂੰ ਸਾੜੀ ਪਹਿਨਾ ਦਿਓ ਜਾਂ ਬੁਰਕਾ ਪਹਿਨਾ ਦਿਓ, ਬੁਰਕਾ ਪਾ ਕੇ ਉੱਥੇ ਟੈਨਿਸ ਖੇਡੇ। ਦੁਨੀਆ ਦੀ ਇੱਕੋ ਇੱਕ ਖਿਡਾਰੀ ਹੋਊਗੀ ਜੋ ਬੁਰਕਾ ਪਹਿਨ ਕੇ ਖੇਡੂਗੀ। ਇਹੀ ਹੋ ਸਕਦਾ ਕਿਉਂਕਿ ਟੈਨਿਸ ਖਿਡਾਰੀਆਂ ਦੀ ਤੁਹਾਨੂੰ ਪਤਾ ਹੀ ਉਹ ਕਿੱਟ ਅੱਡ ਹੁੰਦੀ ਆ ਜੀ, ਸੋ ਉਹ ਬਦਲੀ ਨਹੀਂ ਜਾ ਸਕਦੀ। ਸੋ ਇਸ ਤਰ੍ਹਾਂ ਦੇ ਬੜੇ ਆਉਂਦੇ ਆ ਫਤਵਿਆਂ ਤੇ, ਬਹੁਤ ਵੱਡੇ ਵੱਡੇ ਕਿਸੇ ਵੀ ਮਸ਼ਹੂਰ ਆ। ਤੁਹਾਨੂੰ ਯਾਦ ਹੋਣਾ ਇੱਕ ਵਾਰੀ 2003-04 ਦੇ ਵਿੱਚ ਇੱਕ ਬਹੁਤ ਵੱਡੇ ਚੈਨਲ ਨੇ ਸਟਿੰਗ ਆਪਰੇਸ਼ਨ ਕੀਤਾ ਸੀ। ਸਟਿੰਗ ਆਪਰੇਸ਼ਨ ਦੇ ਵਿੱਚ ਐਸੇ ਲੈ ਕੇ ਮੌਲਵੀ ਫਤਵੇ ਜਾਰੀ ਕਰਦੇ ਕੈਦ ਹੋ ਗਏ ਸਨ। ਉਹ ਕਹਿੰਦੇ ਸੀ ਦੱਸੋ ਸਹੀ, ਤੇ ਉਹ ਜਿਹੜਾ ਸਾਹਮਣੇ ਅੰਡਰ ਕਵਰ ਪੱਤਰਕਾਰ ਸੀਗਾ ਉਹ ਕਹਿੰਦਾ ਸੀਗਾ ਜੀ ਕਿ ਇੱਕ ਫਤਵਾ ਜਾਰੀ ਕਰਾਉਣਾ ਆਪਾਂ ਕਿ ਪੂਰੇ ਪਿੰਡ ਦੇ ਵਿੱਚ ਕੋਈ ਟੈਲੀਵਿਜ਼ਨ ਨਾ ਹੋਵੇ, ਟੈਲੀਵਿਜ਼ਨ ਵੇਖਣਾ ਆਰਾਮ ਹੈ। ਤੇ ਉਹਨਾਂ ਆਖਿਆ ਕਿਹੜੀ ਗੱਲ ਆ, ਜੇ ਤੁਸੀਂ ਆਖੋਗੇ ਤੇ ਅਸੀਂ ਕਵਾਂਗੇ ਕਿ ਬੈਡਰੂਮ ਦੇ ਵਿੱਚ ਬੈੱਡ ਲਾਉਣਾ ਵੀ ਆਰਾਮ ਆ, ਇਹ ਕਿਹੜੀ ਗੱਲ ਆ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਪਈਆਂ। ਹੁਣ ਇਹ ਜਿਹੜੀ ਕੁੜੀ ਸੀਗੀ ਇਹਦਾ ਨਾਂ ਨਾਜ਼ ਆ, ਇਹ ਯੋਗਾ ਸਿਖਾਉਂਦੀ ਹੈ, ਰਾਫੀਆ ਨਾਜ਼ ਆ, ਅਧਿਆਪਕਾ ਯੋਗਾ ਦੀ। ਚਲੋ ਕਿਸੇ ਦੀ ਰੁਚੀ ਆ, ਕੋਈ ਆਪਣੀ ਫਿਟਨੈਸ ਲਈ ਯੋਗਾ ਕਰਦਾ ਤੇ ਕਰੀ ਜਾਵੇ, ਜੇ ਕੋਈ ਅੱਗੋਂ ਸਿਖਾਉਂਦਾ ਤੇ ਸਿਖਾਈ ਜਾਵੇ। ਇਹਨਾਂ ਨੇ ਚੱਕ ਕੇ ਫਤਵਾ ਹੁਣ ਉਹਦੇ ਖਿਲਾਫ ਜਾਰੀ ਕਰ ਦਿੱਤਾ। ਵੈਸੇ ਇਹ ਫਤਵਾ ਕੋਈ ਇਹ ਜ਼ਰੂਰੀ ਨਹੀਂ ਹੁੰਦਾ ਕੋਈ ਮੰਨੇ ਜਾਂ ਨਾ ਮੰਨੇ, ਇਹ ਉਹਦੇ ਤੇ ਅਗਲੇ ਤੇ ਨਿਰਭਰ ਆ। ਪਰ ਇੱਕ ਵਾਰੀ ਜਿਨ੍ਹਾਂ ਨੇ ਫਤਵਾ ਦੇਣਾ ਉਹਨਾਂ ਨੇ ਅਗਲੇ ਨੂੰ ਤੇ ਵਕਤਾਂ 'ਚ ਪਾ ਦਿੱਤਾ ਨਾ, ਕਿਉਂਕਿ ਜਿਹਦੇ ਖਿਲਾਫ ਇਹ ਫਤਵਾ ਜਾਰੀ ਹੁੰਦਾ ਫਿਰ ਜਿਹੜੇ ਉਹੋ ਜਿਹੀ ਸੋਚ ਵਾਲੇ ਬੰਦੇ ਹੁੰਦੇ ਆ ਉਹ ਉਸ ਸ਼ਖਸ ਨੂੰ ਧਮਕੀਆਂ ਦੇਣ ਲੱਗ ਪੈਂਦੇ ਆ। ਇਸ ਕੁੜੀ ਨੂੰ ਵੀ ਬਹੁਤ ਧਮਕੀਆਂ ਆਈਆਂ, ਹਾਰ ਕੇ ਸਰਕਾਰ ਨੂੰ ਇਸ ਕੁੜੀ ਨੂੰ ਸਿਕਿਉਰਿਟੀ ਦੇਣੀ ਪਈ ਹੈ ਤੇ ਹੁਣ ਇਹ ਸਿਕਿਉਰਿਟੀ ਦੇ ਵਿੱਚ ਰਹਿ ਕੇ ਆਪਣਾ ਟਾਈਮ ਪਾਸ ਕਰਦੀ ਪਈ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਹਾਈ ਕੋਰਟ ਵੱਲੋਂ ਖਹਿਰਾ ਦੇ ਗੈਰ ਜ਼ਮਾਨਤੀ ਵਾਰੰਟ ਦੇ ਉੱਤੇ ਫੈਸਲਾ ਰਾਖਵਾਂ ਰੱਖ ਲਿਆ ਗਿਆ। ਦੇਖੋ ਸਾਰਿਆਂ ਦੀ ਨਿਗਾਹ ਅੱਜ ਇਸ ਮਸਲੇ ਤੇ ਬਣੀ ਹੋਈ ਸੀਗੀ। ਸੁਖਪਾਲ ਖਹਿਰਾ ਦੇ ਵਿਰੋਧੀਆਂ ਦੀ ਵੀ ਬਣੀ ਹੋਈ ਸੀ ਔਰ ਇਹਨਾਂ ਦੇ ਪਾਰਟੀ ਦੇ ਕੁਛ ਲੋਕਾਂ ਦੀ ਵੀ ਬਣੀ ਹੋਈ ਸੀਗੀ ਕਿ ਕਦੋਂ ਸੁਖਪਾਲ ਖਹਿਰਾ ਟੰਗਿਆ ਜਾਵੇ, ਕਦੋਂ ਕੁਰਸੀ ਵਿਹਲੀ ਹੋਵੇ। ਸੋ ਸਾਰਿਆਂ ਦੀ ਨਿਗਾਹ ਬਣੀ ਹੋਈ ਸੀਗੀ। ਫਿਰ 2 ਵਜੇ ਇਹ ਬਹਿਸ ਸ਼ੁਰੂ ਹੋਈ। ਬਹਿਸ ਇਸ ਗੱਲ ਨੂੰ ਲੈ ਕੇ ਸੀਗੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਪੱਕੇ ਤੌਰ ਤੇ ਜ਼ਮਾਨਤ ਪ੍ਰਦਾਨ ਕਰ ਦਿੱਤੀ ਜਾਵੇ ਕਿਉਂਕਿ ਹੇਠਲੀ ਅਦਾਲਤ 'ਚ ਸੁਣਵਾਈ ਹੋਣੀ ਆ। ਉਹ ਹਾਈ ਕੋਰਟ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਕਿ ਉਹਦੇ ਤੇ ਕੋਈ ਰੋਕ ਨਹੀਂ ਲੱਗੇਗੀ। ਹਾਂ, ਬੇਲ ਜਾਂ ਜਿਹੜਾ ਸਟੇ ਆ ਉਹ ਹਾਈ ਕੋਰਟ ਦੇ ਬਸ ਆ, ਉਹ ਜਿਹੜਾ ਮਸਲਾ ਉਹ ਇੱਥੇ ਵਿਚਾਰਿਆ ਜਾਊਗਾ। ਇਹ 2 ਘੰਟੇ ਤੇ 10 ਮਿੰਟ ਬਹਿਸ ਚੱਲੀ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿੱਡੀ ਜ਼ਬਰਦਸਤ ਬਹਿਸ ਹੋਏਗੀ। ਇਹ ਅਸਲ ਦੇ ਵਿੱਚ ਜਿਹੜੀ ਬਹਿਸ ਹੋਈ ਆ ਉਹਦਾ ਬਹਿਸ ਦਾ ਸਾਰਾ ਮਜ਼ਮੂਨ ਇਹ ਸੀਗਾ ਕਿ ਜਿਹੜੇ ਇਲੈਕਟ੍ਰੋਨਿਕ ਸਬੂਤ ਇਕੱਠੇ ਕੀਤੇ ਜਾਂਦੇ ਆ, ਮਸਲਨ ਟੈਲੀਫੋਨ ਦੀ ਰਿਕਾਰਡਿੰਗ ਹੈ, ਟੈਲੀਫੋਨ ਦੀ ਡਿਟੇਲ ਹੈ, ਈਮੇਲ ਆ ਗਈ, ਜਿਨ੍ਹਾਂ ਨੂੰ ਆਪਾਂ ਬਿਜਲਈ ਸਬੂਤ ਕਹਿ ਸਕਦੇ ਹਾਂ ਪੰਜਾਬੀ 'ਚ, ਕਿ ਜਿਹੜੇ ਬਿਜਲਈ ਸਬੂਤ ਇਕੱਠੇ ਕੀਤੇ ਜਾਂਦੇ ਕਿਸੇ ਕੇਸ ਦੇ ਵਿੱਚ ਤਾਂ ਉਹਦੇ ਨਾਲ ਕੁਝ ਦਸਤਾਵੇਜ਼ੀ ਰਸਮਾਂ ਪੂਰੀਆਂ ਕਰਨੀਆਂ ਪੈਂਦੀਆਂ। ਮਸਲਨ ਕਿ ਜਿਹੜੀਆਂ ਟੈਲੀਕਾਮ ਕੰਪਨੀਆਂ ਉਹਨਾਂ ਤੋਂ ਐਫੀਡੈਵਿਟ ਵੀ ਲਿਆ ਜਾਂਦਾ, ਇੱਕ ਸਰਟੀਫਿਕੇਟ ਲਿਆ ਜਾਂਦਾ, ਯਾਨੀ ਪ੍ਰਮਾਣਿਤ ਕਰਵਾਇਆ ਜਾਂਦਾ। ਦੂਸਰਾ ਇਹ ਹੈ ਕਿ ਕੋਈ ਗਜ਼ਟਡ ਅਧਿਕਾਰੀ ਹੈ ਜਿਹੜਾ ਉਹਦਾ ਇੱਕ ਸਰਟੀਫਿਕੇਟ ਲੱਗਦਾ ਨਾਲ, ਫਿਰ ਜਾ ਕੇ ਇਹ ਜਿਹੜੇ ਬਿਜਲਈ ਸਬੂਤ ਹੁੰਦੇ ਆ ਉਹ ਪ੍ਰਮਾਣਿਤ ਮੰਨੇ ਜਾਂਦੇ ਆ, ਜਿਹੜੇ ਕਿ ਇਸ ਮਾਮਲੇ 'ਚ ਨਹੀਂ ਕੀਤੇ ਗਏ। ਸੋ ਇਹ ਬਚਾਅ ਪੱਖ ਦਾ ਬਹੁਤ ਵੱਡਾ ਇੱਕ ਤਰਕ ਸੀਗਾ, ਬਹੁਤ ਵੱਡੀ ਇਹਨਾਂ ਦੀ ਦਲੀਲ ਸੀਗੀ। ਇਹ ਕਹਿੰਦੇ ਕਿ ਇਹ ਜਿਹੜੀਆਂ ਦਸਤਾਵੇਜ਼ੀ ਰਸਮਾਂ ਹੁੰਦੀਆਂ ਇਸ ਮਾਮਲੇ 'ਚ ਇਹ ਪੂਰੀਆਂ ਨਹੀਂ ਕੀਤੀਆਂ ਗਈਆਂ। ਸੋ 2 ਘੰਟੇ 10 ਮਿੰਟ ਬਹਿਸ ਚੱਲੀ ਆ, ਇੱਕ ਦੂਜੇ ਦੀਆਂ ਦਲੀਲਾਂ ਨੂੰ ਕੱਟਿਆ ਗਿਆ। ਫਿਰ ਸਾਰੀਆਂ ਜਦੋਂ ਇਹ ਦਲੀਲਾਂ ਪੂਰੀਆਂ ਹੋ ਗਈਆਂ, ਅਦਾਲਤ ਨੇ ਆਖਿਆ ਕਿ ਇਹ ਫੈਸਲਾ ਜਿਹੜਾ ਅਸੀਂ ਰਾਖਵਾਂ ਰੱਖ ਲੈਂਦੇ ਹਾਂ। ਰਾਖਵੇਂ ਤੋਂ ਭਾਵੇਂ ਹੁੰਦਾ ਜਿੱਦਾਂ ਹੁਣ ਮੰਨ ਲਓ ਕਿ 4:10 ਤੇ ਜੱਜ ਸਾਹਿਬ ਉੱਠ ਗਏ ਆ ਤੇ ਹੋ ਸਕਦਾ ਕਿ 4:45 ਵਜੇ ਫਿਰ ਉਹ ਫੈਸਲਾ ਸੁਣਾ ਦਿੰਦੇ ਤੇ ਜਾਂ ਹੋ ਸਕਦਾ ਕੱਲ ਨੂੰ ਸੁਣਾ ਦੇਣ ਜਾਂ ਹੋ ਸਕਦਾ ਹਾਲੇ ਹਫ਼ਤੇ ਨੂੰ ਸੁਣਾ ਦੇਣ। ਪਰ ਨਾਲ ਹੋਇਆ ਕੀ ਆ ਕਿ ਜਿਹੜਾ ਇਹਨਾਂ ਨੂੰ ਸਟੇ ਦਿੱਤਾ ਗਿਆ ਸੀਗਾ ਗੈਰ ਜ਼ਮਾਨਤੀ ਵਾਰੰਟ ਦੇ ਖਿਲਾਫ, ਉਹ ਸਟੇ ਉਹਨਾਂ ਨੇ ਬਰਕਰਾਰ ਰੱਖ ਦਿੱਤਾ। ਮਤਲਬ ਇਹ ਆ ਕਿ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਜਿਹੜਾ ਸਟੇ ਹੋਇਆ ਹੋਇਆ ਇਹਨਾਂ ਦੇ ਗੈਰ ਜ਼ਮਾਨਤੀ ਵਾਰੰਟ ਤੇ ਸੁਖਪਾਲ ਸਿੰਘ ਖਹਿਰਾ ਦੇ, ਉਹ ਜਿਉਂਦਾ ਤਿਉਂ ਰਹੇਗਾ। ਸੋ ਸਟੇਟਸ ਕੋ ਕਰ ਦਿੱਤਾ
ਤਾਂ ਹੁਣ ਇਹਦਾ ਮਤਲਬ ਇਹ ਆ ਕਿ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਸੁਖਪਾਲ ਸਿੰਘ ਖਹਿਰਾ ਨੂੰ ਰਾਹਤ ਹੀ ਰਾਹਤ ਆ। ਕੱਲ ਨੂੰ ਜੇ ਫੈਸਲਾ ਉਹਦੇ ਉਲਟ ਆਉਂਦਾ ਫਿਰ ਤੇ ਉਹ ਰਾਹਤ ਜਿਹੜੀ ਆ ਆਫਤ ਬਣਨੀ ਹੈ। ਪਰ ਜੇ ਇਹਦੇ ਹੱਕ 'ਚ ਆ ਜਾਂਦਾ ਫਿਰ ਸੁਖਪਾਲ ਸਿੰਘ ਖਹਿਰਾ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਰਿਲੀਫ ਮਹਿਸੂਸ ਕਰੇਗਾ। ਉੱਦਾਂ ਜਿਸ ਤਰੀਕੇ ਨਾਲ ਬਹਿਸ ਹੋਈ ਆ, ਜਿਹੜੇ ਕਾਨੂੰਨੀ ਮਾਹਰ ਉੱਥੇ ਮੌਜੂਦ ਸਨ ਉਹਨਾਂ ਦੇ ਵਿੱਚੋਂ ਮੈਂ ਇੱਕ ਨੂੰ ਪੁੱਛਿਆ, ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਦਾ ਪੱਖ ਬਹੁਤ ਮਜ਼ਬੂਤ ਆ। ਹੁਣ ਬਹੁਤੀ ਟਿੱਪਣੀ ਨਾ ਤੇ ਉਹਨੇ ਕੀਤੀ ਆ ਉਸ ਕਾਨੂੰਨੀ ਮਾਹਰ ਨੇ, ਨਾ ਹੀ ਮੈਂ ਕਰ ਸਕਦਾ ਕਿਉਂਕਿ ਮਾਮਲਾ ਜਿਹੜਾ ਜ਼ੇਰੇ ਸੁਣਵਾਈ ਆ। ਪਰ ਇੰਨੇ ਕੁਝ ਸ਼ਬਦ ਆ ਜਿਹੜੇ ਉਹ ਕਹਾਣੀ ਸਾਰੀ ਹੈ ਜਿਹੜੀ ਬਖਿਆਣ ਦਿੰਦੇ ਆ ਕਿ ਇਹਨਾਂ ਦਾ ਪੱਖ ਕਾਫੀ ਮਜ਼ਬੂਤ ਦੱਸਿਆ ਜਾਂਦਾ। ਜੀ ਜੀ, ਅਗਲੀ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਲੜਕੀ ਨੇ ਲਾਏ ਗੰਭੀਰ ਇਲਜ਼ਾਮ। ਦੇਖੋ, ਪਟਿਆਲਾ ਯੂਨੀਵਰਸਿਟੀ ਦੇ ਵਿੱਚੋਂ ਆ 3-4 ਮਹੀਨਿਆਂ ਦੇ ਅੰਦਰ ਅੰਦਰ ਹੀ ਇਹ ਦੂਜਾ ਮਾਮਲਾ ਹੈ। ਥੋੜੇ ਮਹੀਨੇ ਪਹਿਲਾਂ ਉੱਥੇ ਇੱਕ ਪ੍ਰੋਫੈਸਰ ਦੀ ਇਸੇ ਤਰ੍ਹਾਂ ਮਾਰ ਕੁਟਾਈ ਹੋਈ ਸੀਗੀ ਔਰ ਕੁੱਟਿਆ ਸੀ ਵਿਦਿਆਰਥਣਾਂ ਨੇ। ਉਹ ਵੀਡੀਓ ਵੀ ਵਾਇਰਲ ਹੋਈ ਸੀਗੀ, ਬਹੁਤ ਵੱਡੇ ਪੱਧਰ ਤੇ ਧੜੱਲੇ ਨਾਲ ਉਹ ਵੀਡੀਓ ਵਾਇਰਲ ਹੋਈ। ਹੁਣ ਉਸੇ ਯੂਨੀਵਰਸਿਟੀ ਚੋਂ ਇਹ ਇੱਕ ਨਵਾਂ ਮਸਲਾ ਜਿਹੜਾ ਉਹ ਉੱਠ ਖਲੋਤਾ। ਇੱਕ ਕੁੜੀ ਨੇ ਦੋਸ਼ ਲਾਇਆ ਕਿ ਇਸ ਤਰ੍ਹਾਂ ਸਾਡੇ ਵਿਭਾਗ ਦਾ ਇੱਕ ਪ੍ਰੋਫੈਸਰ ਹੈ ਤੇ ਅੱਧੀ ਰਾਤ ਨੂੰ ਉੱਠ ਕੇ ਉਹ ਟੈਲੀਫੋਨ ਵੀ ਕਰ ਲੈਂਦਾ, ਕਈ ਵਾਰ ਮੈਸੇਜ ਵੀ ਕਰਦਾ, ਚਲੀਏ ਡਿਨਰ ਤੇ ਚਲੀਏ, ਕਦੇ ਕਹਿ ਦਿੰਦਾ ਕਿ ਲੌਂਗ ਡਰਾਈਵ ਤੇ ਲੈ ਚੱਲਦਾ ਤੁਹਾਨੂੰ। ਉਹ ਕਹਿੰਦੀ ਆ ਕਿ ਮੈਂ ਇਹ ਗੱਲ ਆਪਣੇ ਖਾਸ ਫਰੈਂਡ ਨਾਲ ਕੀਤੀ ਤੇ ਉਹਨੇ ਅੱਗੋਂ ਦੱਸਿਆ ਕਿ ਇਹੋ ਜਿਹੇ ਮੈਸੇਜ ਤੇ ਮੈਨੂੰ ਵੀ ਕੀਤੇ ਆ। ਅਸੀਂ ਦੋਨਾਂ ਫਰੈਂਡਾਂ ਨੇ ਗਾ ਕਿਸੇ ਹੋਰ ਕੋਲ ਕੀਤੀ ਤੇ ਉਹ ਕਹਿੰਦੇ ਕਿ ਇਹੋ ਜਿਹੇ ਮੈਸੇਜ ਤੇ ਮੈਨੂੰ ਵੀ ਆਏ ਹੋਏ ਆ। ਏਦਾਂ ਕਰਕੇ ਜਿਵੇਂ ਜਿਵੇਂ ਗੱਲ ਗਾਂਹ ਗਈ ਇਹ ਸਾਰੇ ਭੇਤ ਖੁੱਲ ਗਏ ਕਿ ਇਹ ਤੇ ਹੈਗਾ ਹੀ ਠਰਕੀ ਕਿਸਮ ਦਾ ਪ੍ਰੋਫੈਸਰ ਹੈ। ਤੇ ਫਿਰ ਉਹ ਵਿਦਿਆਰਥਣਾਂ ਦਾ ਕਹਿਣਾ ਸੀਗਾ ਕਿ ਅਸੀਂ ਫਿਰ ਇਕਜੁੱਟ ਹੋਈਆਂ, ਅਸੀਂ ਆਖਿਆ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਕਿਉਂਕਿ ਇਹਦਾ ਹੌਸਲਾ ਵੱਧਦਾ ਹੀ ਜਾਂਦਾ। ਫਿਰ ਉਹਨਾਂ ਨੇ ਮੋਰਚਾ ਖੋਲ ਦਿੱਤਾ, ਉਸ ਪ੍ਰੋਫੈਸਰ ਦਾ ਨਾਂ ਵੀ ਲੈ ਦਿੱਤਾ ਮੀਡੀਆ ਦੇ ਸਾਹਮਣੇ। ਹੁਣ ਜਿਹੜਾ ਯੂਨੀਵਰਸਿਟੀ ਪ੍ਰਬੰਧਨ ਆ ਉਹਨੇ ਉਸ ਪ੍ਰੋਫੈਸਰ ਨੂੰ ਮਹੀਨੇ ਦੀ ਛੁੱਟੀ ਤੇ ਘੱਲ ਦਿੱਤਾ। ਰੌਲਾ ਤੇ ਬਹੁਤ ਪੈ ਗਿਆ, ਬਦਨਾਮੀ ਤੇ ਯੂਨੀਵਰਸਿਟੀ ਦੀ ਹੋ ਗਈ ਆ। ਹੁਣ ਇਹ ਦੇਖਣਾ ਵੇਖੋ ਦਿਲਚਸਪ ਆ ਕਿ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਵੀ ਇਹੋ ਜਿਹੇ ਬੰਦੇ ਨਿਕਲਦੇ ਪਏ ਆ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਲਾਂਭੇ ਆਉਂਦੇ ਪਏ ਆ। ਔਰ ਇੱਕ ਨਹੀਂ, ਇਹ ਦੂਸਰਾ ਮੌਕਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਥੋੜੇ ਜਿਹੇ ਮਹੀਨਿਆਂ ਦੇ ਅੰਦਰ ਅੰਦਰ। ਔਰ ਵੈਸੇ ਜੇ ਪਰੇ ਚਲੇ ਜਾਈਏ ਥੋੜਾ ਜਿਹਾ 60 ਕਿਲੋਮੀਟਰ ਦੂਰ ਚੰਡੀਗੜ੍ਹ, ਉੱਥੋਂ ਇਹੋ ਜਿਹੇ ਵਿਵਾਦ ਜਿਹੜੇ ਆ ਉਹ ਅਕਸਰ ਸੁਣਨ ਨੂੰ ਮਿਲਦੇ ਆ। ਯਾਨੀ ਯੂਨੀਵਰਸਿਟੀਆਂ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਮਝਦਾਰ ਲੋਕ ਹੁੰਦੇ, ਵਿਦਿਆਰਥੀ ਵਰਗ ਵੀ ਸਮਝਦਾਰ ਹੁੰਦਾ ਔਰ ਪ੍ਰੋਫੈਸਰ ਲੋਕ, ਉਸਤਾਦ ਲੋਕ ਆ ਜਿਹੜੇ ਉਹ ਵੀ ਹੰਡੇ ਵਰਤੇ ਹੁੰਦੇ ਆ, ਤਾਂ ਉੱਥੋਂ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਘਟਨਾਵਾਂ ਦਾ ਨਿਕਲਣਾ ਇਹ ਤੁਸੀਂ ਆਪ ਹੀ ਸਮਝ ਲਓ ਕਿ ਕਿਸ ਤਰ੍ਹਾਂ ਦਾ ਕਿਰਦਾਰ ਆ, ਕਿਸ ਤਰ੍ਹਾਂ ਦਾ ਵਿਦਿਆਰਥੀ ਔਰ ਉਸਤਾਦ ਦਾ ਹੁਣ ਰਿਸ਼ਤਾ ਰਹਿ ਗਿਆ। ਅੱਜ ਇੱਕ ਹੋਰ ਘਟਨਾ ਵਾਪਰੀ ਆ ਪੰਜਾਬ ਦੇ ਵਿੱਚ। ਸਾਡੇ ਇੱਥੇ ਮੈਰੀਟੋਰੀਅਸ ਸਕੂਲ ਖੋਲੇ ਗਏ ਆ। ਉਹਨਾਂ ਸਕੂਲਾਂ ਦੇ ਵਿੱਚ ਉਹ ਬੱਚੇ ਪੜ੍ਹਦੇ ਜਿਹੜੇ ਬਹੁਤ ਹੁਸ਼ਿਆਰ ਹੁੰਦੇ ਆ, ਗਰੀਬ ਘਰਾਂ ਦੇ, ਮਸਲਨ ਜਿਹੜੇ 80% ਨੰਬਰ ਲੈ ਕੇ ਜਾਂਦੇ ਆ 10ਵੀਂ 'ਚ, ਉਹਨਾਂ ਨੂੰ ਉਹਨਾਂ ਸਕੂਲਾਂ 'ਚ ਦਾਖਲਾ ਦਿੱਤਾ ਜਾਂਦਾ ਤੇ ਫਿਰ ਤਿਆਰੀ ਕਰਵਾਈ ਜਾਂਦੀ ਹੈ ਅਗਾਂਹ ਦੇ ਕੈਰੀਅਰ ਵਾਸਤੇ। ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੀਆਂ 2 ਵਿਦਿਆਰਥਣਾਂ ਨੇ, ਹੁਣ ਜੇ ਤੇ ਵਿਦਿਆਰਥਣਾਂ ਹਾਈ ਪ੍ਰੋਫਾਈਲ ਸੁਸਾਇਟੀ ਦੀਆਂ ਹੋਣ ਫਿਰ ਤੇ ਅਸੀਂ ਕਹੀਏ ਵੀ ਕਿ ਸ਼ਾਇਦ ਇਹ ਆਪਣੇ ਕੋਲੋਂ ਕਹਿੰਦੀਆਂ ਹੋਣੀਆਂ, ਬਹੁਤ ਸਧਾਰਨ ਪਰਿਵਾਰ ਚੋਂ ਨਿਕਲੀਆਂ ਉਹ ਬੱਚੀਆਂ ਨੇ ਦੋਸ਼ ਲਾਏ ਆ ਕਿ ਫਲਾਂ ਜਿਹੜਾ ਪ੍ਰਿੰਸੀਪਲ ਆ ਜਾਂ ਫਲਾਂ ਸਾਡਾ ਉਸਤਾਦ ਹੈ ਜਿਹੜਾ ਉਹ ਸਾਡੇ ਨਾਲ ਗਲਤ ਹਰਕਤਾਂ ਕਰਦਾ। ਦੇਖੋ ਕੀ ਕਹੋਗੇ ਤੁਸੀਂ, ਸਕੂਲ, ਯੂਨੀਵਰਸਿਟੀ, ਨਾ ਕਾਲਜ, ਕੋਈ ਵੀ ਨਹੀਂ ਬਚਦਾ ਥਾਣਾ ਟਿਕਾਣਾ ਜਿੱਥੋਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਨਿਕਲਦੀਆਂ। ਇਹ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ। ਚਲੋ ਹੋਰ ਕਿਸੇ ਸੰਸਥਾਨ ਚੋਂ ਨਿਕਲਣ ਏਦਾਂ ਦੀਆਂ ਗੱਲਾਂ, ਹੋਰ ਕਿਸੇ ਮਹਿਕਮੇ ਚੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਤੇ ਕੁਛ ਕਿਹਾ ਜਾ ਸਕਦਾ, ਪਰ ਜਿੱਥੇ ਇਸ ਤਰ੍ਹਾਂ ਦੀ ਗੱਲ ਆਵੇ ਉੱਥੇ ਤੇ ਫਿਰ ਫਟਕਾਰ ਹੀ ਪਾਈ ਜਾ ਸਕਦੀ ਹੈ ਨਾ। ਜਿੱਥੋਂ ਤੁਸੀਂ ਵਿਦਿਆਰਥੀਆਂ ਨੂੰ ਨੈਤਿਕਤਾ ਦਾ ਸਬਕ ਸਿਖਾਉਣਾ, ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਸਬਕ ਸਿਖਾਉਣ ਵਾਲੇ ਆ ਪਹਿਲਾਂ ਤੇ ਇਹਨਾਂ ਨੂੰ ਇਹ ਉਹ ਗਾਲਬ ਵਾਲਾ ਸ਼ਾਇਦ ਸਬਕ ਸਿਖਾ ਦੇਣਾ ਚਾਹੀਦਾ। ਉਹ ਗਾਲਬ ਨੇ ਕਹਿੰਦਾ ਸੀਗਾ ਕਿ ਬਾਤ ਤੋਂ ਕਿਰਦਾਰ ਕੀ ਹੋਤੀ ਹੈ ਗਾਲਬ, ਵਰਨਾ ਕਦਮੇ ਤੋਂ ਸਾਇਆ ਵੀ ਇਨਸਾਨ ਸੇ ਬੜਾ ਹੋਤਾ ਹੈ। ਸੋ ਆਹ ਡਿਗਰੀਆਂ ਦੇ ਅੱਗੇ ਡਾਕਟਰ ਲਿਖ ਲੈਣਾ, ਨਾਂ ਦੇ ਅੱਗੇ ਫਲਾਣਾ ਫਲਾਣਾ MBBS ਪਤਾ ਨਹੀਂ ਪਿੱਛੇ ਕਿਆ ਕਿਆ ਲਿਖ ਲੈਂਦੇ, PhD BA LLB, ਇਹ ਸਾਰਾ ਕੁਛ ਲਿਖਣ ਨਾਲੋਂ ਇੱਕ ਸਭ ਤੋਂ ਜ਼ਰੂਰੀ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਉਹ ਆ ਕਿਰਦਾਰ ਦੀ, ਜੇਕਰ ਖਾਸ ਤੌਰ ਤੇ ਤੁਸੀਂ ਉਸਤਾਦ ਹੋ ਤਾਂ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਕੁੱਤੇ ਵੱਢਣ ਤੇ ਮੁਆਵਜ਼ੇ ਵਾਲੀ ਪਾਲਿਸੀ 'ਚ ਪੇਂਡੂ ਇਲਾਕਿਆਂ ਨੂੰ ਵੀ ਸ਼ਾਮਲ ਕਰਨ ਦੇ ਹੁਕਮ।
ਦੇਖੋ ਕਿਤੇ ਇਹ ਨਾ ਸਮਝ ਲਿਓ ਕਿ ਕੁੱਤੇ ਵੱਢਣ, ਕਿਤੇ ਆਪ ਘੋੜਾ ਫੜ ਕੇ ਕੁੱਤੇ ਵੱਢਣ ਲੱਗ ਪੈਣ, ਇਹ ਫਿਰ ਮੇਨਕਾ ਗਾਂਧੀ ਨੇ ਕੇਸ ਕਰ ਦੇਣਾ। ਅਸਲ ਦੇ ਵਿੱਚ ਕੁੱਤੇ ਵੱਢਣ ਵਾਲੇ, ਜਿਹੜੇ ਕੁੱਤੇ ਦੇ ਵੱਡੇ ਕੁੱਤੇ ਵੱਢਦੇ ਆ ਨਾ ਲੋਕਾਂ ਨੂੰ, ਉਹ ਜਿਹੜੇ ਵੱਢਦੇ ਆ, ਵੱਡੇ ਹੋਏ ਜਿਹੜੇ ਬੰਦੇ ਵਿਕਟਮ ਹੈ ਜਿਹੜੇ, ਉਹਨਾਂ ਨੂੰ ਜੋ ਮੁਆਵਜ਼ੇ ਵਾਲੀ ਪਾਲਿਸੀ ਬਣਾਈ ਜਾ ਰਹੀ ਹੈ, ਉਸ ਪਾਲਿਸੀ ਦੇ ਵਿੱਚ ਹਾਈ ਕੋਰਟ ਨੇ ਹੁਕਮ ਦਿੱਤੇ ਆ ਪੰਜਾਬ ਤੇ ਹਰਿਆਣੇ ਨੂੰ ਕਿ ਤੁਸੀਂ ਜਿਹੜਾ ਰੂਰਲ ਏਰੀਆ ਯਾਨੀ ਦਿਹਾਤੀ ਇਲਾਕਾ, ਜਿਹੜਾ ਪੇਂਡੂ ਇਲਾਕਾ ਜਿਹੜਾ, ਉਹਨੂੰ ਵੀ ਸ਼ਾਮਲ ਕਰੋ ਇਸ ਪਾਲਿਸੀ 'ਚ। ਇਹਦੀ ਮੈਂ ਥੋੜੀ ਜਿਹੀ ਤੁਹਾਨੂੰ ਬੈਕਗਰਾਉਂਡ ਦੱਸ ਦਿੰਦਾ, ਪਿਛੋਕੜ ਦੱਸ ਦਿੰਦਾ। ਅਸਲ ਦੇ ਵਿੱਚ ਇਹ ਕਹਾਣੀ ਸ਼ੁਰੂ ਹੁੰਦੀ ਆ ਪਟਿਆਲੇ ਜ਼ਿਲ੍ਹੇ ਦੇ ਸਮਾਣਾ ਮੰਡੀ ਤੋਂ, ਛੋਟਾ ਜਿਹਾ ਸ਼ਹਿਰ ਹੈ ਭਾਖੜਾ ਨਹਿਰ ਦੇ ਕਿਨਾਰੇ ਤੇ। ਉੱਥੇ ਇੱਕ ਬੱਚੇ ਨੂੰ 12 ਕੁ ਵਰਿਆਂ ਦਾ ਬੱਚਾ ਸੀਗਾ, ਉਹਨੂੰ ਅਵਾਰਾ ਕੁੱਤਿਆਂ ਨੇ ਵੱਢ ਖੱਤਿਆ। ਔਰ ਜਦੋਂ ਉਹ ਰੈਬੀਜ਼ ਟੀਕੇ ਵਾਲਾ ਕੋਰਸ ਚੱਲਦਾ ਪਿਆ ਸੀ, ਉਹਦਾ ਚੌਥਾ ਪੰਜਵਾਂ ਟੀਕਾ ਜਦੋਂ ਲੱਗਦਾ ਪਿਆ ਸੀ, ਇਸੇ ਦੌਰਾਨ ਰੈਬੀਜ਼ ਦੇ ਨਾਲ ਉਸ ਬੱਚੇ ਦੀ ਮੌਤ ਹੋ ਗਈ। ਉਹ ਮਾਸੂਮ ਮਰ ਗਿਆ। ਉਹਦੇ ਬਾਪ ਨੇ ਹਾਈ ਕੋਰਟ ਦਾ ਰੁਖ ਕਰ ਲਿਆ। ਉਹਨੇ ਜਾ ਕੇ ਅਦਾਲਤ ਨੂੰ ਕਿਹਾ, ਉਹ ਕਹਿੰਦਾ ਜੀ ਦੇਖੋ, ਮੇਰਾ ਬੱਚਾ ਕੁਦਰਤੀ ਮੌਤ ਨਹੀਂ ਮਰਿਆ, ਨਾ ਹੀ ਮੇਰਾ ਬੱਚਾ ਜਿਹੜਾ ਉਹ ਕਿਸੇ ਅਣਗਹਿਲੀ ਨਾਲ ਮਰਿਆ, ਨਾ ਹੀ ਉਹਨੂੰ ਕਿਸੇ ਵਿਅਕਤੀ ਵਿਸ਼ੇਸ਼ ਨੇ ਮਾਰਿਆ, ਉਹਨੂੰ ਮਾਰਿਆ ਕੁੱਤਿਆਂ ਨੇ। ਔਰ ਅਵਾਰਾ ਕੁੱਤਿਆਂ ਨੂੰ ਸੰਭਾਲਣ ਦਾ ਕੰਮ ਹੈ ਨਗਰ ਕੌਂਸਲ ਦਾ, ਔਰ ਨਗਰ ਕੌਂਸਲ ਨੂੰ ਮੈਂ ਟੈਕਸ ਪੇ ਕਰਦਾ ਜੀ। ਇਹ ਬਹੁਤ ਵੱਡੀ ਵਜਨਦਾਰ ਦਲੀਲ ਸੀਗੀ। ਅਦਾਲਤ ਨੇ ਬਹੁਤ ਗੰਭੀਰਤਾ ਨਾਲ ਲਿਆ ਇਸ ਮਸਲੇ ਨੂੰ। ਫਿਰ ਅਦਾਲਤ ਨੇ ਇਹਨਾਂ ਨੂੰ ਹੁਕਮ ਦਿੱਤੇ ਸੀਗੇ ਕਿ ਤੁਸੀਂ ਆਪਣੇ ਨਿਗਮਾਂ 'ਚ, ਕੌਂਸਲਾਂ 'ਚ ਇਸ ਤਰ੍ਹਾਂ ਦਾ ਪ੍ਰਬੰਧ ਕਰੋ ਕਿ ਇੱਕ ਤੇ ਜਿਹੜੇ ਜਾਨਵਰ ਆ ਉਹ ਰਜਿਸਟਰਡ ਕਰੋ, ਜਾਂ ਦੂਸਰੀ ਚੀਜ਼ ਇਹ ਕਰੋ ਕਿ ਜੇ ਕੋਈ ਇਸ ਤਰ੍ਹਾਂ ਦਾ ਵਿਕਟਮ ਆ ਉਹਨੂੰ ਮੁਆਵਜ਼ਾ ਵੀ ਦਿੱਤਾ ਜਾਵੇ। ਕਿਉਂਕਿ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਕਿ ਹਾਂ ਭਾਈ, ਇਹ ਮੁੰਡੇ ਦਾ ਬਾਪ ਆਇਆ ਗੁਹਾਰ ਲੈ ਕੇ, ਉਹ ਕਹਿੰਦਾ ਕਿ ਮੇਰਾ ਬੱਚਾ ਨਿਆਈ ਮੌਤੇ ਮਰ ਗਿਆ, ਬਦੋਸ਼ਾ ਮਰ ਗਿਆ, ਔਰ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ, ਤਾਂ ਉਹ ਮੁਆਵਜ਼ਾ ਦਿਓ। ਤੇ ਮੁਆਵਜ਼ੇ ਲਈ ਤੁਹਾਡੇ ਕੋਲ ਨੀਤੀ ਹੈਗੀ ਤੇ ਦੱਸੋ। ਕਹਿੰਦੇ ਜੀ ਸਾਡੇ ਕੋਲ ਤਾਂ ਪਾਲਿਸੀ ਹੈ ਨਹੀਂ। ਕੋਈ ਕੁੱਤਾ ਵੱਢ ਜਾਵੇ ਕਿਸੇ ਨੂੰ, ਕੋਈ ਨੋਚ ਕੇ ਮਾਰ ਦੇਵੇ, ਸਾਡੇ ਕੋਲ ਕੋਈ ਅਜਿਹੀ ਪਾਲਿਸੀ ਨਹੀਂ ਕਿ ਅਸੀਂ ਉਹਨੂੰ ਮੁਆਵਜ਼ਾ ਦੇਈਏ ਵਿਕਟਮ ਪਰਿਵਾਰ ਨੂੰ। ਫਿਰ ਇੱਥੇ ਆ ਕੇ ਗੱਲ ਫੇਰ ਖੜ ਗਈ। ਫਿਰ ਇਹਨਾਂ ਨੇ ਹੁਕਮ ਦਿੱਤਾ ਸੀਗਾ ਅਦਾਲਤ ਵਾਲਿਆਂ ਨੇ ਕਿ ਤੁਸੀਂ ਏਦਾਂ ਦੀ ਪਾਲਿਸੀ ਬਣਾਓ, ਇਹਦਾ ਨਿਰਮਾਣ ਕਰੋ। ਔਰ ਜਿਹੜਾ ਕੁੱਤੇ ਬਿੱਲੀਆਂ ਦੇ ਟੈਕਸ ਵਾਲਾ ਰੌਲਾ ਪਿਆ, ਰੌਲਾ ਕਾਫੀ ਜ਼ਿਆਦਾ ਪੈ ਗਿਆ, ਮੁੜ ਕੇ ਇਹਨਾਂ ਦਾ ਪੈਰ ਹੌਲਾ ਪੈ ਗਿਆ। ਇਹ ਜਿਹੜਾ ਇਹ ਕੁੱਤੇ ਬਿੱਲੀਆਂ ਵਾਲਾ ਨਿਕਲਿਆ ਸੀ ਨਾ ਕਨਸੈਪਟ, ਇਹ ਇੱਥੋਂ ਹੀ ਨਿਕਲਿਆ ਸੀ। ਇਹਨਾਂ ਨੇ ਕਿਹਾ ਸੀਗਾ ਅਦਾਲਤ ਵਾਲਿਆਂ ਨੇ ਕਿ ਫਿਰ ਤੁਸੀਂ ਡਰਾਫਟ ਤਿਆਰ ਕਰੋ, ਆਪੋ ਆਪਣਾ ਜਿਹੜਾ ਤੁਸੀਂ ਏਜੰਡਾ ਤਿਆਰ ਕਰਕੇ ਨਿਗਮਾਂ ਨੂੰ ਸੌਂਪੋ, ਉਹ ਆਪਣੇ ਪੱਧਰ ਤੇ ਕੰਮ ਵਧਣ। ਇਹ ਇਹਨਾਂ ਨੇ ਡਰਾਫਟ ਤਿਆਰ ਕੀਤਾ ਸੀ। ਹਾਲਾਂਕਿ ਮੁੜ ਕੇ ਬਾਅਦ ਚ ਸਰਕਾਰ ਵਾਲੇ ਮੁੱਕਰ ਕੇ, ਕਿਉਂਕਿ ਬਦਨਾਮੀ ਹੋ ਰਹੀ ਸੀਗੀ। ਇਹਨਾਂ ਨੇ ਜਦੋਂ ਡਰਾਫਟ ਤਿਆਰ ਕੀਤਾ ਨਾ, ਕਿਹਾ ਹੁਣ ਰਜਿਸਟ੍ਰੇਸ਼ਨ ਤੇ ਕਰਨੀ ਹੈ ਜਾਨਵਰਾਂ ਦੀ, ਕਿਉਂ ਨਾ ਥੋੜੀ ਜਿਹੀ ਕਮਾਈ ਵੀ ਕਰ ਲਈਏ ਨਾਲ। ਇਹਨਾਂ ਨੇ ਫੀਸ ਰੱਖ ਦਿੱਤੀ, ਰਜਿਸਟ੍ਰੇਸ਼ਨ ਫੀਸ, ਕਿਉਂਕਿ ਪੈਸੇ ਇਕੱਠੇ ਕਰਨੇ ਸੀ ਮੁਆਵਜ਼ੇ ਵਾਸਤੇ ਖਜ਼ਾਨੇ 'ਚ। ਸੋ ਇਹ ਸਾਰਾ ਕੁਛ ਉਹਦਾ ਹੀ ਹਿੱਸਾ ਸੀਗਾ। ਹੁਣ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਸ਼ਹਿਰ ਆ, ਨਗਰ ਕੌਂਸਲਾਂ, ਨਗਰ ਨਿਗਮਾਂ, ਉਹ ਤੇ ਠੀਕ ਹੈ, ਤੁਸੀਂ ਉਹਦੇ ਲਈ ਕੰਮ ਕਰਦੇ ਪਏ ਹੋ, ਚੰਗੀ ਗੱਲ ਆ, ਬਿਹਤਰੀਨ ਗੱਲ ਆ। ਪਰ ਪੇਂਡੂ ਇਲਾਕੇ ਜਿੱਥੇ ਕੁੱਤੇ ਜ਼ਿਆਦੀਆਂ ਮਾਰਾ ਕਰਦੇ ਆ, ਉਹਨਾਂ ਇਲਾਕਿਆਂ ਨੂੰ ਕਿੱਦਾਂ ਬਾਹਰ ਰੱਖਿਆ ਜਾ ਸਕਦਾ ਇਸ ਪਾਲਿਸੀ ਤੋਂ? ਸੋ ਉਹਨਾਂ ਨੂੰ ਵੀ ਵਿੱਚ ਰੱਖੋ। ਹੁਣ ਜੇ ਪਿੰਡ ਵਿੱਚ ਆ ਜਾਂਦੇ ਆ ਤਾਂ ਇਹਦਾ ਮਤਲਬ ਆ ਕਿ ਇਹ ਪਾਲਿਸੀ ਖੁੱਲੇ ਰੂਪ ਦੇ ਵਿੱਚ ਕਹਿ ਸਕਦੇ ਸਾਰਿਆਂ ਲਈ ਹੋ ਜਾਏਗੀ। ਤਾਂ ਇਸ ਸੂਰਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਜੇ ਕੁੱਤਾ ਕਿਸੇ ਨੂੰ ਵੱਢਦਾ ਤੇ ਮਿਰਚਾਂ ਵੀ ਨਹੀਂ ਬੰਨਣੀਆਂ ਚਾਹੀਦੀਆਂ। ਮੇਰੇ ਖਿਆਲ ਦੇ ਨਾਲ ਰੈਬੀਜ਼ ਵਾਲੇ ਟੀਕੇ ਲਵਾਉਣੇ ਚਾਹੀਦੇ ਆ, ਉਹ ਬਿਹਤਰੀਨ ਇਲਾਜ ਆ। ਇਸ ਤੋਂ ਇਲਾਵਾ ਨਾਲ ਦੀ ਨਾਲ ਸਾਰਾ ਬਿੱਲ ਲੈ ਕੇ ਤੇ ਇੱਕ ਵਕੀਲ ਛੋਟਾ ਮੋਟਾ ਕਰਕੇ ਪਟੀਸ਼ਨ ਪਾ ਦੇਣੀ ਚਾਹੀਦੀ ਹੈ ਸਰਕਾਰ ਦੇ ਖਿਲਾਫ। ਜਿੱਦਾਂ ਜਿੱਦਾਂ ਪਟੀਸ਼ਨਾਂ ਪੈਣਗੀਆਂ, ਜਿੱਦਾਂ ਜਿੱਦਾਂ ਇਹ ਸੰਘੀ ਚ ਗੂਠਾ ਮਹਿਸੂਸ ਕਰਨਗੇ ਨਾ, ਉਦਾਂ ਉਦਾਂ ਇਹ ਸੋਚਣਗੇ ਕਿ ਪੰਜਾਬ ਦੇ ਵਿੱਚ ਇਹ ਬਹੁਤ ਵੱਡੀਆਂ ਦੋ ਸਮੱਸਿਆਵਾਂ ਨੇ, ਅਵਾਰਾ ਪਸ਼ੂ ਔਰ ਅਵਾਰਾ ਕੁੱਤੇ। ਅਵਾਰਾ ਪਸ਼ੂ ਫਸਲਾਂ ਚਰਦੇ ਪਏ ਆ, ਅਵਾਰਾ ਕੁੱਤੇ ਨਸਲਾਂ ਚਰਦੇ ਪਏ ਆ। ਸੋ ਫੇਰ ਹੋ ਸਕਦਾ ਕੋਈ ਹੱਲ ਹੋ ਜਾਏ। ਉਦਾਂ ਇਹਨਾਂ ਨੇ ਹੱਲ ਕੋਈ ਨਹੀਂ ਕਰਨਾ, ਨਾ ਮੇਨਕਾ ਨੇ ਕਰਨਾ ਤੇ ਨਾ ਥੱਲੇ ਕੈਪਟਨ ਬੈਠਾ ਜਿਹੜਾ, ਨਾ ਇਹਨੇ ਕਰਨਾ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੇ ਜੀ ਤੁਹਾਡਾ। ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਮਿਹਰਬਾਨੀ। ਬਹੁਤ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ। ਜਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 14